ਲੱਗਦਾ ਨਹੀਂ ਸਟ੍ਰਾਈਕ ਟਲੂਗੀ ਤੇ ਜੇ ਸਟ੍ਰਾਈਕ ਹੁੰਦੀ ਆ, ਆਪਾਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆਏ ਆ, $2 ਬਿਲੀਅਨ ਪਰ ਡੇ ਦੇ ਹਿਸਾਬ ਨਾਲ ਲਾਸ ਹੋਊਗਾ ਤੇ ਇੰਨੇ ਜ਼ਿਆਦਾ ਟਰੱਕ ਅਮਰੀਕਾ 'ਚ ਹੈ ਨਹੀਂ ਜੋ ਜਿਹੜੇ ਆ ਇਸ ਮਾਲ ਨੂੰ ਇੱਕ ਦੂਸਰੇ ਪਾਸੇ ਸਪਲਾਈ ਚੇਨ ਨੂੰ ਕੰਟਰੋਲ ਦੇ ਵਿੱਚ ਰੱਖ ਸਕਣ। ਜੀ ਸੋ ਇਹਦਾ ਜਿਹੜਾ ਡੈਮੇਜ ਆ ਬਹੁਤ ਵੱਡਾ ਇਕੋਨੋਮਿਕਲੀ ਹੋਊਗਾ। 30 ਸਾਲਾਂ 'ਚ ਪਹਿਲੀ ਵਾਰੀ ਹੋਣੀ ਆ ਜੇ ਸਟ੍ਰਾਈਕ ਹੋਈ ਹੈਗੀ। 1 ਲੱਖ ਤੋਂ ਵੱਧ ਯੂਨੀਅਨ ਦੇ ਵਰਕਰਸ ਜਿਨ੍ਹਾਂ ਦੇ ਵਿੱਚ ਇੰਜੀਨੀਅਰ ਆ, ਕੰਡਕਟਰਸ ਹੈਗੇ ਆ, ਹੋਰ ਬਹੁਤ ਸਾਰੇ EMPLOYEES ਉਹ ਕੰਮ ਕਰਦੇ ਹੈਗੇ ਆ ਤੇ ਐਮਟ੍ਰੈਕ ਟ੍ਰੇਨ ਕੈਲੀਫੋਰਨੀਆ ਦੇ ਵਿੱਚ ਵੀ ਤੁਸੀਂ ਦੇਖੀ ਹੋਣੀ ਆ, ਉਹਨਾਂ ਨੇ ਆਲਰੇਡੀ ਆਪਣੇ ਜੋ ਰਾਊਟਸ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈਗਾ ਆ। ਸੋ ਇੱਕ ਵਾਰੀ ਫਿਰ ਲੇਬਰ ਸੈਕਟਰੀ ਮਾਰਟਿਨ ਵਾਲਸ਼ ਵਾਸ਼ਿੰਗਟਨ 'ਚ ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਉਹ ਯੂਨੀਅਨ ਆਫੀਸ਼ੀਅਲਸ ਦੇ ਨਾਲ ਤੇ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਮਿਲ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਪਰਸਨਲੀ ਜੋ ਰੇਲ ਯੂਨੀਅਨਸ ਆ ਤੇ ਕੰਪਨੀਆਂ ਨੂੰ ਸੋਮਵਾਰ ਨੂੰ ਕਾਲ ਕੀਤਾ ਸੀ ਤਾਂ ਕਿ ਇਹ ਜੋ ਸਟ੍ਰਾਈਕ ਆ ਉਹ ਟਲ ਸਕੇ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕਰੀਨ ਜੀਨ ਪੈਰ ਉਹਨਾਂ ਨੇ ਰਿਪੋਰਟਰਸ ਨੂੰ ਦੱਸਿਆ ਹੈਗਾ। CNN ਦੇ ਮੁਤਾਬਕ ਵਾਈਟ ਹਾਊਸ ਸਾਰੀਆਂ ਆਪਣਾ ਪੂਰਾ ਜ਼ੋਰ ਲਾ ਰਿਹਾ ਆ ਤੇ ਨਾਲ ਦੀ ਨਾਲ ਬੈਕਡੋਰ ਤੇ ਕੰਟੀਜੈਂਸੀ ਪਲਾਨਸ ਵੀ ਪਲਾਨ ਕਰ ਰਿਹਾ ਜੇ ਇਨ ਕੇਸ ਸਟ੍ਰਾਈਕ ਹੁੰਦੀ ਆ ਤੇ ਉਸ ਨੂੰ ਕਿਸ ਤਰ੍ਹਾਂ ਜਿਹੜਾ ਮਾਲ ਆ ਬਾਕੀ ਦਾ ਉਹ ਸ਼ਿਪਰਸ, ਟਰੱਕਰਸ, 에ਅਰ ਫਰੇਟ ਉਹਨਾਂ ਦੇ ਨਾਲ ਰਲ ਕੇ ਕਿਸ ਤਰ੍ਹਾਂ ਜਿਹੜਾ ਆ ਤਾਂ ਕਿ ਜ਼ਿਆਦਾ ਡਿਸਟਰਬੈਂਸ ਨਾ ਹੋਵੇ ਉਸ ਨੂੰ ਚਲਾਇਆ ਜਾ ਸਕੇ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ 4,60,000 ਐਡੀਸ਼ਨਲ ਲੌਂਗ ਹਾਲ ਟਰੱਕਸ ਐਵਰੀਡੇ ਚਾਹੀਦੇ ਆ ਜੇ ਰੇਲ ਦੀ ਸਟ੍ਰਾਈਕ ਹੁੰਦੀ ਹੈਗੀ ਆ। ਸੋ ਆਲਰੇਡੀ 80,000 ਦੇ ਕਰੀਬ ਟਰੱਕ ਡਰਾਈਵਰਸ ਸ਼ਾਰਟੇਜ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਪਲਾਈ ਚੇਨ ਨੂੰ ਲੈ ਕੇ ਕਾਫੀ ਜ਼ਿਆਦਾ ਇਹ ਪ੍ਰੋਬਲਮ ਖੜੀ ਹੋ ਸਕਦੀ ਆ। ਸੋ 2 ਦਿਨ ਰਹਿ ਗਏ ਨੇ, ਸੋ ਸ਼ੁੱਕਰਵਾਰ ਤੱਕ 16 ਤਰੀਕ ਤੱਕ ਕੂਲਿੰਗ ਆਫ ਪੀਰੀਅਡ ਆ ਤੇ ਜੇ ਉਸ ਦੇ ਦਰਮਿਆਨ ਇਹਨਾਂ ਦਾ ਸਮਝੌਤਾ ਨਹੀਂ ਹੁੰਦਾ ਤਾਂ ਫਿਰ ਸਮਝ ਲਓ ਵੀ ਸਭ ਕੁਛ ਹੀ ਉਥਲ ਪੁਥਲ ਜਿਹੜਾ ਹੋਊਗਾ, ਪੂਰੀ ਤਰ੍ਹਾਂ ਧੜਥੱਲੀ ਜਿਹੜੀ ਉਹ ਮੱਚ ਜਾਣੀ ਹੈ ਸਪਲਾਈ ਚੇਨ ਨੂੰ ਜਿਹੜੇ ਉਹ ਲੈ ਕੇ। ਬਾਈਡਨ ਹੋਣਾ ਦੇ ਉੱਤੇ, ਵਾਈਟ ਹਾਊਸ ਦੇ ਉੱਤੇ ਕਾਫੀ ਦਬਾਅ ਆ ਵੀ ਇਹ ਜਿਹੜੀ ਫਰੇਟ ਰੇਲ ਸਟ੍ਰਾਈਕ ਆ ਉਹ ਨਾ ਹੋਵੇ। ਇਕੱਲੀ ਇਹੀ ਨਹੀਂ, ਇਸ ਨੂੰ ਦੇਖਦੇ ਹੋਏ ਐਮਟਰੈਕ ਨੇ ਜਿਹੜੇ ਆਪਣੇ ਰੈਗੂਲਰ ਪੈਸੰਜਰ ਚੱਲਦੀਆਂ ਆ ਸ਼ਿਕਾਗੋ ਤੋਂ ਬੇਸਿਕਲੀ ਚੱਲਣ ਵਾਲੀਆਂ ਜਿੰਨੇ ਵੀ ਰਾਊਟਸ ਆ ਉਹਨਾਂ ਨੂੰ ਵੀ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ, ਸਸਪੈਂਡ ਜਿਹੜਾ ਉਹ ਕਰਕੇ ਰੱਖਿਆ ਆ। ਸੋ ਬਾਈਡਨ ਉੱਦਾਂ ਤਾਂ ਯੂਨੀਅਨਸ ਦੇ ਜਿਹੜੇ ਤਗੜੇ ਸਪੋਰਟਰ ਹੈਗੇ ਆ, ਪਰ ਇਹ ਪੋਲੀਟੀਕਲੀ ਇਹ ਬੜੀ ਇਸ ਟਾਈਮ ਟ੍ਰਿਕੀ ਪੋਜੀਸ਼ਨ ਦੇ ਵਿੱਚ ਬਣੇ ਪਏ ਹੈਗੇ ਆ। ਉੱਧਰ ਸਾਥ ਦਿੰਦੇ ਆ, ਸਟ੍ਰਾਈਕ ਹੁੰਦੀ ਆ ਤਾਂ ਸਾਰੀ ਦੁਨੀਆ ਦਾ ਕੰਮ ਉਥਲ ਪੁਥਲ ਹੋ ਜਾਊਗਾ। ਇਲੈਕਸ਼ਨ ਸਿਰ ਤੇ ਆ ਤੇ ਇਹਨਾਂ ਨੇ ਵੀ ਜਿਹੜਾ ਹਰਜੋਤ ਸਿੰਘ ਜੀ ਹੈ ਬਿਲਕੁਲ ਸਹੀ ਟਾਈਮ ਕਹਿ ਸਕਦੇ ਹਾਂ ਜੇ ਯੂਨੀਅਨ ਦੇ ਪੱਖ ਤੋਂ ਦੇਖਿਆ ਜਾਵੇ, ਉਹਨਾਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਭਾਈ ਉਹਨਾਂ ਨੂੰ ਪਤਾ ਹੈ ਵੀ ਹੁਣ ਇਹ ਅਫੋਰਡ ਨਹੀਂ ਕਰ ਸਕਦੇ ਸਟ੍ਰਾਈਕ ਨੂੰ ਤੇ ਸ਼ਾਇਦ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਮੰਨ ਲਈਆਂ ਜਾਣਗੀਆਂ। ਸੋ 50,000 ਤੋਂ ਵੱਧ ਜਿਹੜੀਆਂ 2 ਯੂਨੀਅਨਸ ਆ ਜਿਨ੍ਹਾਂ ਦੇ 50,000 ਤੋਂ ਵੱਧ ਮੈਂਬਰਸ ਆ ਉਹਨਾਂ ਨੇ ਸਟ੍ਰਾਈਕ ਦਾ ਐਲਾਨ ਕੀਤਾ ਹੈ। 9 ਜਿਹੜੀਆਂ ਯੂਨੀਅਨਸ ਆ, ਕੁੱਲ ਦਰਜਨ ਯੂਨੀਅਨਸ ਆ, ਉਹਨਾਂ ਵਿੱਚੋਂ 9 ਨੇ ਹਾਮੀ ਭਰੀ ਆ ਜਿਹੜੇ ਉਹਨਾਂ ਦੇ ਪਹਿਲੇ ਸਮਝੌਤੇ ਹੋਏ ਆ ਉਸ ਨੂੰ ਲੈ ਕੇ। ਜੀ, ਸੋ ਬਹੁਤ ਸਾਰੇ ਸਰੋਤੇ ਸਾਡੇ ਸੋਚਦੇ ਵੀ ਹੋਊਗੇ ਵੀ ਅਸੀਂ ਕਈ ਦਿਨਾਂ ਤੋਂ ਰੇਲ ਦੀ ਸਟ੍ਰਾਈਕ ਦੇ ਬਾਰੇ ਬਹੁਤ ਜ਼ਿਆਦਾ ਫੋਕਸ ਕਰ ਰਹੇ ਹਾਂ ਵੀ ਕੀ ਕਰਨਾ, ਇਹ ਸਾਨੂੰ ਬਹੁਤ ਜ਼ਿਆਦਾ ਇਫੈਕਟ ਹੋਣਾ ਹੈ। ਆਪਾਂ ਕਦੇ ਸੋਚਦੇ ਨਹੀਂ ਹੈਗੇ। US ਇਕੋਨਮੀ ਆਲਰੇਡੀ ਬੁਰੀ ਤਰ੍ਹਾਂ ਸਟਰਗਲ ਕਰ ਰਹੀ ਆ ਸਪਲਾਈ ਚੇਨ ਦੀ ਪ੍ਰੋਬਲਮ ਨੂੰ ਲੈ ਕੇ। 30% ਅਮਰੀਕਾ ਦਾ ਫਰੇਟ ਰੇਲ ਦੇ ਨਾਲ ਮੂਵ ਹੁੰਦਾ ਆ। ਹੁਣ ਜੇ ਤੁਹਾਨੂੰ ਦੱਸਦੇ ਜਾਈਏ ਵੀ ਕਿੱਥੇ ਕਿੱਥੇ ਤੁਹਾਡੀ ਜਿਹੜੀ ਪ੍ਰਾਈਸ ਆ ਕੀਮਤਾਂ ਆ ਚੀਜ਼ਾਂ ਦੀਆਂ ਵੱਧ ਸਕਦੀਆਂ। ਗੈਸੋਲੀਨ ਦੀ ਸਭ ਤੋਂ ਗੈਸ ਆਲਰੇਡੀ ਕੈਲੀਫੋਰਨੀਆ ਦੇ ਵਿੱਚ $5 ਤੋਂ ਉੱਤੇ ਅਨਲੀਡਡ ਤੇ ਜੇ ਸਟ੍ਰਾਈਕ ਹੋ ਜਾਂਦੀ ਆ ਫਰੇਟ ਰੇਲ ਰੋਡਸ, ਆਇਲ ਰਿਫਾਈਨਰੀਜ਼ ਉਹ ਸਾਰੀਆਂ ਪ੍ਰੋਬਲਮ ਚ ਆਊਗੀਆਂ। ਬਹੁਤ ਵਾਰ ਗੈਸ ਇਹਨਾਂ ਦੇ ਰਾਹੀਂ ਟਰਾਂਸਫਰ ਹੁੰਦੀ ਹੈਗੀ ਆ। ਸੋ ਥੱਲੇ ਦਾ ਪ੍ਰਾਈਸ ਕੀ ਘਟਣੀ, ਉੱਪਰ ਜਾਊਗੀ। ਦੂਜੇ ਨੰਬਰ ਤੇ ਆ ਜਾਓ ਫੂਡ, ਜੋ ਆਪਾਂ ਰੋਜ਼ ਖਾਂਦੇ ਆ। ਨੇਸ਼ਨ ਦੀ ਫੂਡ ਸਪਲਾਈਜ਼ ਨੂੰ ਲੈ ਕੇ ਮੂਵ ਨਹੀਂ ਹੋਣਾ ਫੂਡ ਪ੍ਰੋਸੈਸਰਸ ਤੇ ਇਹਦੇ ਨਾਲ ਜਿਹੜਾ ਜਿੰਨਾ ਵੀ ਫੂਡ ਹੈਗਾ
ਕ੍ਰੌਪਸ ਹਾਰਵੈਸਟ ਜਿਹੜੀਆਂ ਹੋ ਰਹੀਆਂ ਆ ਉਹ ਪ੍ਰੋਸੈਸਿੰਗ ਪਲਾਂਟਸ ਤੱਕ ਨਹੀਂ ਜਾਣੀਆਂ। ਸਪਲਾਈ ਫਰਟੀਲਾਈਜ਼ਰ ਜਿਹੜਾ ਚਾਹੀਦਾ ਆ ਜਿਹੜੇ ਹੁਣ ਨਵੀਆਂ ਫਸਲਾਂ ਦੇ ਲਈ, ਇਹ ਸਾਰਾ ਜਿਹੜਾ ਇਹਦਾ ਅਸਰ ਹੋਣਾ ਆ। ਫਿਰ ਕੰਜ਼ਿਊਮਰ ਗੁਡਸ ਦੇ ਉੱਤੇ ਨੈਸ਼ਨਲ ਰਿਟੇਲ ਫੈਡਰੇਸ਼ਨ ਨੇ ਕਿਹਾ ਆ ਵੀ ਕੋਈ ਵੀ ਜੇ ਰੇਲ ਸਟ੍ਰਾਈਕ ਹੁੰਦੀ ਹੈਗੀ ਆ, ਇਹਦਾ ਇਫੈਕਟ ਬਹੁਤ ਜ਼ਿਆਦਾ ਪਊਗਾ। ਹੌਲੀਡੇ ਵਾਲਾ ਸ਼ਾਪਿੰਗ ਸੀਜ਼ਨ ਆ ਰਿਹਾ ਆ, ਉਹਦੇ ਉੱਤੇ ਇਹ ਅਸਰ ਪਊਗਾ। ਕਾਰਸ ਤੇ ਟਰੱਕਸ, ਆਲਰੇਡੀ ਕਾਰ ਦੀਆਂ ਪ੍ਰਾਈਸਸ ਯੂਜ਼ ਕਾਰ ਦੀਆਂ ਬਹੁਤ ਜ਼ਿਆਦਾ ਆ, ਤੇ ਜੇ ਸਟ੍ਰਾਈਕ ਹੋ ਜਾਂਦੀ ਆ ਉਹਦੇ ਨਾਲ ਕਹਿੰਦੇ ਆ ਵੀ ਨਵੀਆਂ ਕਾਰਾਂ ਮੂਵ ਨਹੀਂ ਹੋਣੀਆਂ। 75% ਨਵੀਆਂ ਕਾਰਾਂ ਰੇਲ ਦੇ ਰਾਹੀਂ ਮੂਵ ਹੁੰਦੀਆਂ ਆ ਅਮਰੀਕਾ ਦੇ ਵਿੱਚ, ਇੱਕ ਸਟੇਟ ਤੋਂ ਦੂਜੀ ਸਟੇਟ। ਸੋ ਉਹ ਪੁਰਾਣੀਆਂ ਕਾਰਾਂ ਦੀਆਂ ਜੋ ਕੀਮਤਾਂ ਆ ਬਹੁਤ ਜ਼ਿਆਦਾ ਉੱਪਰ ਚਲੇ ਜਾਊਗੀਆਂ। ਸੋ ਇਹ ਇਕੱਲਾ ਕਹਿੰਦੇ ਵੀ ਪੇ ਨੂੰ ਲੈ ਕੇ ਨਹੀਂ ਹੈਗਾ। ਯੂਨੀਅਨਸ ਉਹਨਾਂ ਨੇ 14% ਤਾਂ ਪੇ ਰੇਜ਼ ਆਪਣਾ ਮੰਗੇ ਰਹੇ ਹੈਗੇ ਆ 2020 ਤੋਂ ਲੈ ਕੇ, ਬੈਕਡੇਟ ਜਾ ਰਹੇ ਆ। ਸੋ ਬਹੁਤ ਵਾਰ ਆਪਣੇ ਵੀ ਟਰੱਕਰ ਵੀਰ ਥੋੜਾ ਕੁ ਚਿਰ ਸਟ੍ਰਾਈਕ ਕਰ ਲੈਂਦੇ, 2-4 ਦਿਨ ਔਖੇ ਹੋ ਲੈਂਦੇ ਆ ਜੀ। ਸਾਨੂੰ ਉਹਨਾਂ ਨੇ ਕਿਹਾ ਸੀ ਵੀ ਜੀ ਤੁਹਾਤੋਂ ਬਿਨਾਂ ਤਾਂ ਚੱਲਣੀ ਨਹੀਂ ਅਮਰੀਕਾ। ਹੁਣ ਆ ਦੇਖੋ ਕਿੱਦਾਂ ਅਗਲੇ ਐਨ ਗਲ 'ਚ ਗੂਠਾ ਦਿੰਦੇ ਆ। ਸੋ ਉਹ ਕਹਿੰਦੇ ਵੀ ਠੀਕ ਆ, ਸਾਡੀ ਤਨਖਾਹ ਤਾਂ ਜਿਹੜੀ ਤੁਹਾਡੀ ਰੇਜ਼ 14% ਚਾਹੀਦੀ ਆ, ਤੇ 24% ਟੋਟਲ 5 ਸਾਲਾਂ ਦੇ ਵਿੱਚ $1000 ਐਨੂਅਲ ਕੈਸ਼ ਬੋਨਸ, ਤੇ ਸਾਡੀ ਜਿਹੜੀ ਸੈਲਰੀ ਇਨਕਰੀਜ਼ ਵੀ ਕਰਨੀ ਆ ਉਹ 2020 ਤੋਂ ਕਰਨੀ ਆ। ਸੋ ਹੂੰ। ਏਦਾਂ ਉਹਨਾਂ ਨੇ ਹੁਣ ਦੇਖੋ 1 ਲੱਖ ਜੂਨੀਅਰ ਮੈਂਬਰਸ ਆ, ਉਹਨੇ ਪੂਰਾ ਐਨ ਗੂਠਾ ਦਿੱਤਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਇਦਾਂ ਗੱਲ ਆ ਦੇ ਹਰਜੋਤ ਵਿੱਚ। ਸਿੰਘ ਜੀ ਵੀ ਜਿੱਦਾਂ ਤੁਸੀਂ ਵੀ ਇਹ ਜ਼ਿਕਰ ਕੀਤਾ ਵੀ ਜਿਹੜਾ ਇਨਫਰਾਸਟ੍ਰਕਚਰ ਦੇ ਵਿੱਚ ਅਹਿਮ ਚੀਜ਼ਾਂ ਇਹਨਾਂ ਦੇ ਜ਼ਰੀਏ ਜਾਂਦੀਆਂ, ਜਿੱਦਾਂ ਤੇਲ ਦਾ ਦੱਸਿਆ, ਕੋਲੇ ਦਾ ਦੱਸਿਆ, ਬਿਜਲੀ ਉਤਪਾਦਨ ਦੇ ਕੰਮ ਜਿਹੜੇ ਉਹ ਠੱਪ ਹੋ ਸਕਦੇ ਆ। ਹੈਲਥ ਕੇਅਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਆ ਉਹ ਫੈਸਿਲਿਟੀਜ਼ ਜਿਹੜੀਆਂ ਪਹੁੰਚਦੀਆਂ ਨੇ ਇਹਨਾਂ ਦੇ ਜ਼ਰੀਏ, ਉਹਨਾਂ ਦਾ ਕੰਮ ਜਿਹੜਾ ਉਹ ਠੱਪ ਹੋ ਸਕਦਾ ਆ। ਸੋ ਇਹ ਕੀ ਜਿਹੜਾ ਆ ਹੋਊਗਾ, ਇਹ ਬਹੁਤ ਵੱਡੀ ਆ। ਸੋ ਹੋਪਫੁਲੀ ਇਹ 2 ਦਿਨਾਂ ਦੇ ਵਿੱਚ ਕੋਈ ਸਮਝੌਤਾ ਜਿਹੜਾ ਇਸ ਦੇ ਵਿੱਚ ਹੋ ਜਾਵੇ। ਦੱਸ ਰਹੇ ਸੀਗੇ ਕੱਲ੍ਹ ਵੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਨਾਲ ਮਿਲ ਕੇ ਤੇ ਬਾਕੀ ਸਾਰੀਆਂ ਜਿਹੜੇ ਕੈਬਨਿਟ ਮਿਨਿਸਟਰਾਂ ਦੇ ਨਾਲ ਜਿਹੜੇ ਆ ਬਾਇਡਨ ਹੋਣੀ ਆ, ਉਹ ਲੱਗੇ ਹੋਏ ਨੇ ਵੀ ਇਹ ਭਾਈ ਰੇਲਾਂ ਦਾ ਕੰਮ ਰੁਕਣੋਂ ਜਿਹੜਾ ਉਹ ਬਚੇ। ਜਿੱਦਾਂ ਤੁਸੀਂ ਪਹਿਲਾਂ ਵੀ ਦੱਸ ਹਟੇ ਆ ਵੀ ਟਰੱਕ ਟ੍ਰੇਲਰ ਇੰਨੇ ਹੈ ਨਹੀਂ ਆ ਵੀ ਉਹ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਇੰਨੀ ਤੇਜ਼ੀ ਦੇ ਨਾਲ ਹੋਵੇ। ਮੈਨੂਫੈਕਚਰਿੰਗ ਦਾ ਕੰਮ ਰੁਕ ਸਕਦਾ। ਤੁਸੀਂ ਦੇਖਦੇ ਹੋਣੇ ਆ ਬਹੁਤ ਸਾਰੇ ਜਿਹੜੇ ਸਰੋਤੇ ਫ੍ਰੀਵੇਜ਼ ਦੇ ਜਾਂਦੇ ਆ ਵੀ ਜਿਹੜੀਆਂ ਰੇਲ ਦੀਆਂ ਲਾਈਨਾਂ ਫੈਕਟਰੀਆਂ ਦੇ ਵਿੱਚੋਂ ਹੁੰਦੀਆਂ ਆ ਬਹੁਤ ਸਾਰੀਆਂ, ਵੀ ਜਿੱਦਾਂ ਹੀ ਮੈਨੂਫੈਕਚਰ ਹੋਇਆ ਉਹ ਡੱਬੇ ਭਰੇ ਤੇ ਆ ਕੇ ਜਿਹੜੇ ਫਰੇਟ ਦੇ ਉੱਤੇ ਜਿਹੜਾ ਸਮਾਨ ਆ ਉਹ ਗਾਂਹ ਦੇ ਗਾਂਹ ਚੱਲ ਜਾਂਦਾ ਆ। ਜੇ ਉਹ ਕੰਮ ਠੱਪ ਹੁੰਦਾ ਆ ਤੁਸੀਂ ਦੇਖ ਲਓ ਵੀ ਕਿੱਥੇ ਜਿਹੜੀ ਗੱਲ ਪੈ ਬੈਣੀ ਆ। ਜਿਹੜੇ ਰਿਸੈਸ਼ਨ ਤੋਂ ਬਚਣ ਦੀ ਇੱਕ ਕੋਸ਼ਿਸ਼ ਚੱਲ ਰਹੀ ਆ, ਮਹਿੰਗਾਈ ਤੋਂ ਬਚਣ ਦੀ ਇੱਕ ਜਿਹੜੀ ਕੋਸ਼ਿਸ਼ਾਂ ਜਿਹੜੀਆਂ ਇਹ ਚੱਲ ਰਹੀਆਂ ਆ, ਇਹ ਜੇ ਸਟ੍ਰਾਈਕ ਆ ਗਈ ਤਾਂ ਇਹਨੇ ਸਾਰਾ ਕੁਛ ਹੀ ਜਿਹੜਾ ਤੜਥੱਲੀ ਜਿਹੜੀ ਪੂਰੀ ਤਰ੍ਹਾਂ ਉਹ ਮਚਾ ਦੇਣੀ ਆ। ਇੱਕ ਕੈਟਲਿਸਟ ਦਾ ਕੰਮ ਜਿਹੜਾ ਉਹ ਕਰੂਗਾ, ਅੱਗ 'ਚ ਘਿਓ ਵਾਲਾ ਕੰਮ ਜਿੱਦਾਂ ਕਹਿੰਦੇ ਹੁੰਦੇ ਆ, ਜਾਂ ਤੇਲ ਵਾਲਾ ਕੰਮ ਆ, ਉਹ ਹੋਊਗਾ ਰਿਸੈਸ਼ਨ ਤੇ ਇਨਫਲੇਸ਼ਨ ਨੂੰ ਲੈ ਕੇ। ਜੇ ਰੇਲ ਦੀ ਜਿਹੜੀ ਫਰੇਟ ਦੀ ਸਟ੍ਰਾਈਕ ਆ ਉਹ ਹੋ ਜਾਂਦੀ ਆ। ਸੋ ਹੋਪਫੁਲੀ ਇਹ ਨਾ ਹੋਵੇ, ਪਰ ਇਟਸ ਲੂਮਿੰਗ ਵੀ ਇਹ ਮੋਹਰੇ ਜਿਹੜਾ ਆ ਉਹ ਹੈਗਾ ਆ। ਹੋਪਫੁਲੀ ਨਾ ਹੋਵੇ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਕਾਲਜ ਨਾਰਥ ਈਸਟਰਨ ਯੂਨੀਵਰਸਿਟੀ ਦੇ ਵਿੱਚ ਇੱਕ ਪੈਕੇਜ ਜਿਹੜਾ ਬੋਸਟਨ ਦੇ ਇਲਾਕੇ 'ਚ ਯੂਨੀਵਰਸਿਟੀ ਆ, ਉੱਥੇ ਪੈਕੇਜ ਇੱਕ ਧਮਾਕਾ ਉਸ ਦੇ ਵਿੱਚ ਹੋਇਆ, ਐਕਸਪਲੋਡ ਹੋਇਆ। ਉਸ ਦੇ ਕਰਕੇ ਇੱਕ ਜਾਣਾ ਫੱਟੜ ਹੋਇਆ ਆ। ਸੋ ਦੇਰ ਰਾਤ ਕੱਲ੍ਹ ਜਿਹੜਾ ਆ ਉਹ ਟਿਊਜ਼ਡੇ ਨੂੰ ਕਾਲਜ ਦੇ ਇੱਕ ਸਟਾਫ ਮੈਂਬਰ ਨੇ ਇਹ ਪੈਕੇਜ ਜਿਹੜਾ ਆ ਉਹ ਖੋਲ੍ਹਿਆ, ਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਧਮਾਕਾ ਹੋਇਆ, ਤੇ ਜਿਸ ਕਰਕੇ ਉਸ ਸਟਾਫ ਮੈਂਬਰ ਨੂੰ ਸੱਟਾਂ ਲੱਗੀਆਂ। ਉਸ ਤੋਂ ਬਾਅਦ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਵੀ ਇੱਕ ਹੋਰ ਸ਼ੱਕੀ ਜਿਹੜਾ ਪੈਕੇਜ ਆ ਉੱਥੇ ਜਿਹੜਾ ਉਹ ਦੇਖਿਆ ਗਿਆ, ਆਰਟ ਮਿਊਜ਼ੀਅਮ ਦੇ ਲਾਗੇ ਜਿਹੜਾ ਉਹ ਲੱਭਿਆ ਸੀਗਾ। ਸੋ FBI ਨੂੰ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਜਾਂਚ ਜਿਹੜੀ ਉਹ ਸੌਂਪ ਦਿੱਤੀ ਗਈ ਆ। ਸੋ ਕਹਿੰਦੇ ਵੀ ਦੋਵਾਂ ਦੇ ਵਿੱਚੋਂ ਜਿਹੜਾ ਇੱਕ ਪੈਕੇਜ, ਇੱਕ ਪਾਰਸਲ ਆ, ਉਸ ਦੇ ਵਿੱਚ ਧਮਾਕਾ ਹੋਇਆ ਸੀਗਾ। ਬੋਸਟਨ ਬੰਬ ਸਕੁਆਡ ਨੇ ਜਿਹੜਾ ਦੂਸਰਾ ਪੈਕੇਜ ਆ ਮਿਊਜ਼ੀਅਮ ਆਫ ਫਾਈਨ ਆਰਟਸ ਆ, ਉਸ ਨੂੰ ਨਿਊਟਰਲਾਈਜ਼ ਕਰ ਦਿੱਤਾ ਹੈ। ਇਹ ਨਾਰਥ ਈਸਟਰਨ ਕੈਂਪਸ ਜਿਹੜੀ ਯੂਨੀਵਰਸਿਟੀ ਆ ਉਸ ਦੇ ਨਾਰਥ ਈਸਟਰਨ ਕੈਂਪਸ ਦੇ ਵਿੱਚ ਸੀਗਾ। ਸੋ ਅਜੇ ਤਾਂ ਇਹਨਾਂ ਨੇ ਦੱਸਿਆ ਨਹੀਂ ਆ ਵੀ ਕਿੱਧਰੋਂ ਆਇਆ ਸੀਗਾ, ਕੀ ਇਸ ਦੇ ਵਿੱਚ ਸੀਗਾ, ਜਾਂ ਕੋਈ ਸਪੈਸੀਫਿਕ ਕਿਸੇ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਆ ਇਸ ਧਮਾਕੇ ਦੇ ਵਿੱਚ। ਉਸ ਬਾਰੇ ਅਜੇ ਹਾਲ ਦੀ ਘੜੀ
ਜਾਣਕਾਰੀ ਜਿਹੜੀ ਉਹ ਨਹੀਂ ਹੈਗੀ। ਸੋ 45 ਸਾਲਾਂ ਦਾ ਇਹ ਜਿਹੜਾ ਸਟਾਫ ਮੈਂਬਰ ਸੀਗਾ, ਜਿਸ ਨੇ ਜਦੋਂ ਪੈਕੇਜ ਖੋਲ੍ਹਿਆ, ਉਸਦੇ ਮੂਹਰੇ ਜਿਹੜਾ ਇਹ ਧਮਾਕਾ ਹੋਇਆ ਸੀਗਾ। ਸੋ ਇਹ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ, ਜਿਸ ਦੇ ਵਿੱਚ 16,000 ਤੋਂ ਵੱਧ ਅੰਡਰਗ੍ਰੈਡ ਜਿਹੜੇ ਸਟੂਡੈਂਟਸ ਆ ਉਹ ਪੜ੍ਹਦੇ ਨੇ ਬੋਸਟਨ ਦੇ ਵਿੱਚ। ਸੋ ਇਹ ਜਿਹੜੀ ਆ ਇਸ ਟਾਈਮ ਗੱਲ ਹੋਈ ਆ, ਅਤੇ ਕਾਲਜ ਉਦੋਂ ਲੱਗਾ ਹੋਇਆ ਸੀਗਾ, ਕਲਾਸਾਂ ਜਿਹੜੀਆਂ ਰਾਤ ਵਾਲੀਆਂ ਆ ਉਸ ਟਾਈਮ ਯੂਨੀਵਰਸਿਟੀ ਦੇ ਵਿੱਚ ਚੱਲ ਰਹੀਆਂ ਸੀਗੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। FBI ਨੇ 3 ਇਰਾਨੀਅਨਸ ਨੂੰ ਚਾਰਜ ਕੀਤਾ ਹੈਗਾ ਸਾਈਬਰ ਅਟੈਕ ਦੇ ਸੰਬੰਧ ਦੇ ਵਿੱਚ, ਕਿਉਂਕਿ ਇਹਨਾਂ ਨੇ US ਗਵਰਨਮੈਂਟ ਦੇ ਸਾਈਟਸ ਤੇ ਪਾਵਰ ਕੰਪਨੀਜ਼ ਦੇ ਸਾਈਟਸ ਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਇਹ ਸਾਰੇ ਕਹਿੰਦੇ ਵੀ ਹਜੇ ਤੱਕ ਅਰੈਸਟ ਤਾਂ ਨਹੀਂ ਹੋਏ। ਇਹ ਵੀ ਲੱਗ ਰਿਹਾ ਵੀ ਇਰਾਨ ਤੋਂ ਹੈਗੇ ਆ। ਇਰਾਨ ਦੀ ਰੈਵੋਲੂਸ਼ਨਰੀ ਗਾਰਡ ਦੇ ਨਾਲ ਕਨੈਕਸ਼ਨ ਹੋ ਸਕਦੇ ਆ, ਅਮਰੀਕਾ ਦੀ ਸਰਕਾਰ ਕਹਿ ਰਹੇ ਆ, ਜਿਹੜੀ ਕਿ US ਵੱਲੋਂ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤੀ ਹੋਈ ਹੈਗੀ ਆ। ਪਰ ਇਰਾਨੀਅਨ ਰੈਵੋਲੂਸ਼ਨਰੀ ਗਾਰਡਸ ਇਹ ਕਹਿ ਰਹੇ ਆ ਵੀ ਇਹ ਸਾਈਡ ਜੌਬ ਵੀ ਹੋ ਸਕਦੀ ਆ ਫॉर ਪ੍ਰੋਫਿਟ। ਡਿਪਾਰਟਮੈਂਟ ਆਫ ਜਸਟਿਸ ਤੇ FBI ਵੀ ਇਹਦੇ ਤੇ ਸ਼ੱਕ ਕਰ ਰਹੀ ਹੈਗੀ ਆ। ਆਪਾਂ ਵੀ ਦੇਖਦੇ ਜਦੋਂ ਕੰਪਿਊਟਰ ਕਈ ਵਾਰੀ ਹੈਕ ਹੋ ਜਾਂਦੇ ਆ, ਉਹ ਫਿਰ ਪੈਸੇ ਲੈ ਕੇ ਜਿਹੜਾ ਤੁਹਾਡਾ ਫਿਕਸ ਕਰ ਦਿੰਦੇ ਆ। ਸੋ ਇਹ ਜੋ ਸਾਈਬਰ ਅਟੈਕ 3 ਇਰਾਨੀਅਨ ਮੂਲ ਦੇ ਲੋਕਾਂ ਵੱਲੋਂ USA ਦੇ ਵਿੱਚ ਕੀਤਾ ਗਿਆ ਸੀ, ਉਹਨਾਂ ਨੇ ਗਵਰਨਮੈਂਟ, ਸਟੇਟ ਗਵਰਨਮੈਂਟ, ਟਰਾਂਸਪੋਰਟੇਸ਼ਨ ਕੰਪਨੀਜ਼, 에ਅਰੋਸਪੇਸ, ਪਾਵਰ, ਯੂਟਿਲਿਟੀ ਕੰਪਨੀਜ਼ ਤੇ ਈਵਨ ਕਹਿੰਦੇ ਡੋਮੈਸਟਿਕ ਵਾਇਲੈਂਸ ਸ਼ੈਲਟਰ ਨੂੰ ਵੀ ਸਾਈਬਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਜੀ ਬਿਲਕੁਲ, ਇਹ ਪਹਿਲੀ ਵਾਰੀ ਨਹੀਂ ਆ ਵੀ ਈਰਾਨ ਦੇ ਦੁਆਰਾ ਅਮਰੀਕਾ ਦੇ ਵਿੱਚ ਸਾਈਬਰ ਹਮਲਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਗਈ ਹੋਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਅਮਰੀਕਾ ਦੇ ਨਾਲ ਸਿੱਖਾਂ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ, ਕੱਲ੍ਹ ਦਾ ਹੁਣ ਤਕਰੀਬਨ ਸਾਰਿਆਂ ਨੂੰ ਜਿਹੜਾ ਉਹ ਪਤਾ ਲੱਗ ਚੁੱਕਾ ਆ। ਦਦਾਰ ਸਿੰਘ ਬੈਂਸ ਜਿਹੜੇ ਕੈਲੀਫੋਰਨੀਆ ਦੇ ਵਿੱਚ ਯੂਬਾ ਸਿਟੀ ਇਲਾਕੇ ਦੇ ਵਿੱਚ ਰਹਿੰਦੇ ਸੀਗੇ, ਉਹਨਾਂ ਦਾ ਕੱਲ੍ਹ ਦੇਹਾਂਤ ਹੋ ਗਿਆ। 83 ਸਾਲਾ ਦਦਾਰ ਸਿੰਘ ਬੈਂਸ ਫਾਰਮਿੰਗ ਦੇ ਵਿੱਚ ਉਹਨਾਂ ਦਾ ਕਾਫੀ ਵੱਡਾ ਨਾਮ ਸੀਗਾ। ਕਈ ਹਜ਼ਾਰ ਏਕੜ ਉਹ ਜਿਹੜੇ ਉਹ ਫਾਰਮਿੰਗ ਉਸ ਦੇ ਉੱਤੇ ਕਰਦੇ, ਉਹਨਾਂ ਦਾ ਪਰਿਵਾਰ ਫਾਰਮਿੰਗ ਕਰਦਾ ਸੀਗਾ। ਪੀਚ ਕਿੰਗ ਦੇ ਨਾਮ ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਸੀਗਾ। ਸੋ ਉਹ ਕੱਲ੍ਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਜਿਹੜਾ ਉਹ ਆਖ ਗਏ ਆ। ਕਾਫੀ ਦਹਾਕਿਆਂ ਤੋਂ ਯੂਬਾ ਸਿਟੀ ਦੇ ਇਲਾਕੇ ਦੇ ਵਿੱਚ ਹੀ ਉੱਧਰ ਰਹਿੰਦੇ ਸੀਗੇ। ਬਹੁਤ ਸਾਰੇ ਗੁਰੂ ਘਰਾਂ ਨੂੰ ਬਣਾਉਣ ਦੇ ਵਿੱਚ ਤੇ ਉੱਥੇ ਦੇ ਗੁਰੂ ਘਰ, ਨਗਰ ਕੀਰਤਨ ਦੇ ਜਿਨ੍ਹਾਂ ਨੇ ਇਹ ਉਪਰਾਲੇ ਕੀਤੇ ਸੀ, ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਵੀ ਸ਼ਾਮਿਲ ਹੈਗਾ ਆ। ਸੋ ਕਈ ਸਾਲ ਪਹਿਲਾਂ ਹਰਜੋਤ ਸਿੰਘ ਜੀ ਕਹਿੰਦੇ ਵੀ ਅਮਰੀਕਾ ਦੇ ਵਿੱਚ ਇਹ ਆਏ ਸੀਗੇ, ਤੇ ਪਿੰਡ ਨੰਗਲ ਸ਼ਾਇਦ ਇਹਨਾਂ ਦਾ ਜਿਹੜਾ ਨੰਗਲ ਖੁਰਦ ਮਾਲਪੁਰ ਦੇ ਲਾਗੇ। ਸੋ ਉੱਥੋਂ ਜਿਹੜੇ ਇਹ ਇੱਥੇ ਆਏ ਸੀਗੇ। ਇਸ ਤੋਂ ਪਹਿਲਾਂ ਇਹਨਾਂ ਦੇ ਆਈ ਥਿੰਕ ਪਰਿਵਾਰ ਦੇ ਵਿੱਚੋਂ ਇੱਕ ਜਣਾ ਕੈਨੇਡਾ ਦੇ ਵਿੱਚ ਵੀ ਉਹ ਆਏ ਸੀਗੇ। 1890 ਦੇ ਵਿੱਚ ਇਹਨਾਂ ਦੇ ਸ਼ਾਇਦ ਪੜਦਾਦਾ ਜੀ ਉਹ ਕੈਨੇਡਾ 'ਚ ਆਏ ਸੀਗੇ, ਫਿਰ ਉਹ ਕੈਲੀਫੋਰਨੀਆ ਦੇ ਵਿੱਚ ਆ ਗਏ ਸੀਗੇ, ਤੇ ਇਹ ਇੰਡੀਆ ਤੋਂ 1948 ਦੇ ਵਿੱਚ ਇਹਨਾਂ ਦੇ ਪਿਤਾ ਜੀ ਆਏ ਆ। 1958 'ਚ ਦਦਾਰ ਸਿੰਘ ਬੈਂਸ ਕਹਿੰਦੇ 18 ਸਾਲਾਂ ਦੇ ਸੀਗੇ ਜਦੋਂ ਨੰਗਲ ਖੁਰਦ ਪਿੰਡ ਜਿਹੜਾ ਹੁਸ਼ਿਆਰਪੁਰ ਤੋਂ ਇੱਥੇ ਆਏ ਸੀਗੇ। ਸੋ ਇਹ ਅਕਾਲੀ ਦਲ ਦੇ ਨਾਲ ਵੀ ਜਿਹੜੇ ਉਹ ਜੁੜੇ ਰਹੇ ਆ, ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵਿੱਚ ਵੀ ਰਹੇ ਆ, ਵਰਲਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਵੀ ਇਹਨਾਂ ਨੂੰ ਜਿਹੜਾ ਉਹ ਰੱਖਿਆ ਗਿਆ ਸੀਗਾ। ਸੋ ਕਾਫੀ ਕੁਛ ਨਾਮ ਜਿਹੜੀਆਂ ਚੀਜ਼ਾਂ ਇਹਨਾਂ ਦੇ ਨਾਲ ਜਿਹੜੀਆਂ ਹਰਜੋਤ ਸਿੰਘ ਜੀ ਜੁੜੀਆਂ ਰਹੀਆਂ ਆ। ਤੇ ਕਿਉਂਕਿ ਦੇਖੋ ਜਦੋਂ ਕਿਸੇ ਦੇ ਇੰਨੇ ਖੱਤੇ ਹੁੰਦੇ ਆ, ਸੋ ਕਈ ਜੋਬਾਂ ਵੀ ਜਿਹੜੀਆਂ ਇਹਨਾਂ ਨੇ ਦਿੱਤੀਆਂ, ਕਈ ਕੁਛ ਜਿਹੜਾ ਇਸ ਦੇ ਵਿੱਚ ਇਹਨਾਂ ਦਾ ਓਵਰਆਲ ਕਹਿੰਦੇ ਆ ਵੀ ਯੋਗਦਾਨ ਦੇਖਿਆ ਜਾਂਦਾ ਆ। ਜੀ ਬਿਲਕੁਲ, ਬਹੁਤ ਸਾਰੇ ਯੂਨੀਵਰਸਿਟੀ ਗੁਰਦੁਆਰਾ ਸਾਹਿਬ ਜਿਹੜੇ ਟੈਰਾਬੀਨਾ, ਉੱਥੇ ਵੀ ਇਹਨਾਂ ਨੇ ਜ਼ਮੀਨ ਦਿੱਤੀ ਕਾਫੀ। ਯੂਨੀਵਰਸਿਟੀ ਮੰਦਰ 'ਚ, ਫਰੀਮੌਂਟ ਦੇ ਗੁਰਦੁਆਰਾ ਸਾਹਿਬ ਨੂੰ, ਹੋਰ ਵੀ ਬਹੁਤ ਗੁਰੂ ਘਰਾਂ ਨੂੰ, ਤੇ ਵੱਖ-ਵੱਖ ਸਮੇਂ ਦੇ ਉੱਤੇ ਜੋ ਆ ਉਹ ਕੌਮ ਦਾ ਸਾਥ ਦਿੰਦੇ ਰਹੇ। ਜਦੋਂ 1984 'ਚ ਸਿੱਖਾਂ ਦੇ ਖਾਲਸਤਾਨ ਦੀ ਗੱਲ ਚੱਲੀ, ਤੇ ਉਸ ਟਾਈਮ ਤੇ ਵੀ ਸਭ ਤੋਂ ਅੱਗੇ ਹੋ ਕੇ ਇਹਨਾਂ ਨੇ ਯੋਗਦਾਨ ਪਾਇਆ। ਸੋ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਇਸ ਦੁੱਖ ਵਿੱਚ ਪੂਰੇ ਪਰਿਵਾਰ ਦੇ ਨਾਲ ਭਾਈਵਾਲ ਹੈਗੀ ਆ। ਜੀ ਬਿਲਕੁਲ। ਸੋ ਅਜੇ ਫਿਊਨਰਲ ਦੀ ਇਨਫੋਰਮੇਸ਼ਨ ਜਦੋਂ ਆਊਗੀ ਤਾਂ ਫਿਰ ਉਸ ਦੇ ਬਾਰੇ ਜਿਹੜਾ ਉਹ ਦੱਸਿਆ ਜਾਊਗਾ। ਸੋ ਉੱਦਾਂ ਜੇ ਦੇਖਿਆ ਜਾਵੇ, ਹਰਜੋਤ ਸਿੰਘ ਜੀ ਵੀ ਕਾਫੀ ਚਿਰ ਤੋਂ ਬਿਮਾਰ ਵੀ ਸੀਗੇ, ਤੇ ਉਹਨਾਂ ਦੇ ਜਿਹੜੇ ਬੇਟੇ ਕਰਮ ਬੈਂਸ
ਉਹਨਾਂ ਨੇ ਵੀ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਜ਼ਰੀਏ ਦੱਸਿਆ ਵੀ ਪਿਛਲੇ ਕਈ ਚਿਰ ਤੋਂ ਉਹ ਨਾਲ ਹੀ ਸੀਗੇ ਤੇ ਪਰਿਵਾਰ ਦੇ ਨਾਲ ਹੀ ਸੀਗੇ ਜਦ ਉਹ ਦੇਹਾਂਤ ਜਿਹੜਾ ਇਹਨਾਂ ਦਾ ਜਿਹੜਾ ਹੋ ਹੋਇਆ ਆ। ਸੋ ਬੈਂਸ ਪਰਿਵਾਰ ਦੇ ਨਾਲ ਸਾਰੇ ਹੀ ਜਿਹੜੇ ਪੂਰੀ ਪੰਜਾਬੀ ਰੇਡੀਓ ਯੂਨੀਵਰਸਿਟੀ ਟੀਮ ਹਮਦਰਦੀ ਜਿਹੜੀ ਉਹ ਪ੍ਰਗਟ ਕਰਦੀ ਆ। ਜੀ ਤੇ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਮੋਸਕੀਟੋ ਫਾਇਰ ਆਪਾਂ ਕਈ ਦਿਨਾਂ ਤੋਂ ਡਿਸਕਸ ਕਰਦੇ ਆ ਰਹੇ, ਹਜੇ ਵੀ ਇਸ ਨੇ ਤਬਾਹੀ ਪੂਰੀ ਤਰ੍ਹਾਂ ਮਚਾਈ ਹੋਈ ਆ। ਕੱਲ ਸ਼ਾਮੀ ਵੀ ਡਿਸਕਸ ਕੀਤਾ ਸੀ। 46 ਦੇ ਕਰੀਬ ਸਟਰਕਚਰਸ ਜਿਨ੍ਹਾਂ ਚੋਂ 25 ਘਰ ਸੜ ਕੇ ਸੁਆਹ ਹੋ ਗਏ। 12,000 ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਐਲਡਰਾਡੋ ਤੇ ਪਲੇਸਰ ਕਾਉਂਟੀ ਦੇ ਵਿੱਚ 50,000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਗਏ। 25% ਹੀ ਹਜੇ ਤੱਕ ਕੰਟੇਨਡ ਹੋਈ ਹੈਗੀ ਆ। ਏਰੀਅਲ ਵਿਊ, CNN ਤੇ ਉਹਨਾਂ ਦੇ ਜੀ ਐਫੀਲੀਏਟ ਲੋਕਲ ਚੈਨਲ ਇੱਕ ਹੈਗਾ ਟੀਵੀ ਦਾ KCRA ਸੈਕਰਾਮੈਂਟੋ ਦਾ, ਜੇ ਤੁਸੀਂ ਦੇਖੋ ਤੇ ਮੀਲਾਂ ਵੱਧੀ ਲੋਕ ਕਾਰਾਂ ਦੇ ਵਿੱਚ ਇਹਨਾਂ ਏਰੀਆ ਚੋਂ ਨਿਕਲ ਰਹੇ ਹੈਗੇ, ਕਿਉਂਕਿ ਧੂੰਆਂ ਬਹੁਤ ਆ ਤੇ ਬੜੀ ਹੌਲੀ-ਹੌਲੀ ਜਿਹੜਾ ਟ੍ਰੈਫਿਕ ਆ ਉੱਥੋਂ ਵਾਪਸ ਆ ਰਿਹਾ ਹੈਗਾ। ਉੱਥੋਂ ਲੋਕ ਨਿਕਲ ਕੇ ਸੈਕਰਾਮੈਂਟੋ ਜਾਂ ਹੋਰ ਏਰੀਏ ਦੇ ਵਿੱਚ ਜਾ ਰਹੇ ਹੈਗੇ ਆ। ਕੱਲਾ ਮੋਸਕੀਟੋ ਫਾਇਰ ਨਹੀਂ, ਇਸ ਤੋਂ ਬਿਨਾਂ ਕੈਲੀਫੋਰਨੀਆ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਆ। ਈਵਨ ਦੋ ਟੈਂਪਰੇਚਰ ਨੂੰ ਲੈ ਕੇ ਹੁਣ ਕਾਫੀ ਜਿਹੜਾ ਟੈਂਪਰੇਚਰ ਆ ਉਹ ਘਟਿਆ ਆ ਪਿਛਲੇ 1-2 ਦਿਨਾਂ ਦੇ ਵਿੱਚ। ਸੈਂਟਰਲ ਵੈਲੀ 'ਚ ਤਾਂ ਹੁਣ ਡਾਕਟਰਸ ਨੂੰ ਇਹ ਵੀ ਫਿਕਰ ਪਿਆ ਆ ਵੀ ਲੋਕਾਂ ਨੂੰ ਕਈ ਬਿਮਾਰੀਆਂ ਜਿਹੜੀਆਂ ਆ ਜਾਂ ਲੋਕਾਂ ਦੇ ਸਰੀਰ ਦੇ ਉੱਤੇ ਇਹਦਾ ਅਸਰ ਹੋਣਾ, ਕਿਉਂਕਿ ਇੱਕਦਮ ਜਿਹੜਾ ਟੈਂਪਰੇਚਰ ਆ ਕਹਿੰਦੇ ਵੀ 35 ਡਿਗਰੀ ਦੇ ਕਰੀਬ ਡਿੱਗ ਗਿਆ। 115 112-15 ਡਿਗਰੀ ਤੇ ਸੀ, ਹੁਣ 80 ਦੇ ਲਾਗੇ ਛਾਗੇ। ਸੋ ਇਹਦਾ ਵੀ ਜਿਹੜਾ ਅਸਰ ਸਿਹਤ ਦੇ ਉੱਤੇ ਪੈਂਦਾ ਆ। ਸੋ ਸੈਂਟਰਲ ਵੈਲੀ ਦੇ ਡਾਕਟਰਸ ਇਹ ਕਹਿੰਦੇ ਵੀ ਜਿੰਨੇ ਵੀ ਲੋਕ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈਗਾ, ਡੀਹਾਈਡਰੇਸ਼ਨ ਨਾ ਹੋਵੇ ਤੇ ਆਪਣੀ ਬੋਡੀ ਨੂੰ ਜਿਹੜਾ ਆ ਠੰਡਾ ਰੱਖੋ। ਜੀ ਬਿਲਕੁਲ। ਸੋ ਕਾਫੀ ਨੁਕਸਾਨ ਜਿਹੜਾ ਉਹ ਪਹੁੰਚਿਆ ਆ। 60,000 ਦੇ ਤਕਰੀਬਨ ਅੱਗ ਨੇ ਜਿਹੜਾ ਉਹ ਸਾੜ ਦਿੱਤਾ ਹੈਗਾ ਆ। ਇਹ ਤੇ ਕਹਿੰਦੇ ਵੀ ਹੁਣ ਤੇਜ਼ ਹਵਾਵਾਂ ਦੇ ਚੱਲਦੇ ਆ ਅੱਗ ਹੋਰ ਵੀ ਜ਼ਿਆਦਾ ਐਕਟਿਵ ਹੋ ਚੁੱਕੀ ਹੈਗੀ ਆ। ਕੰਟੇਨਮੈਂਟ 20% ਤੇ ਮੁੜ ਵਾਪਸ ਥੱਲੇ ਜਿਹੜੀ ਉਹ ਆ ਗਈ ਆ। ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਅਜਿਹੀਆਂ ਹੀ ਚੀਜ਼ਾਂ, ਤੇਜ਼ ਜਿਹੜੀ ਹਵਾ ਤੇ ਉਹ ਸਾਰੀਆਂ ਚੀਜ਼ਾਂ ਆਉਣ ਦੇ ਕਰਕੇ ਅੱਗ ਹੋਰ ਤੇਜ਼ੀ ਨਾਲ ਫੈਲ ਸਕਦੀ ਆ। ਸੋ ਜਿਹੜੇ ਲਾਲ ਰੰਗ ਦਾ ਕੈਮੀਕਲ ਜਿਹੜਾ ਹਰਜੋਤ ਸਿੰਘ ਜੀ ਸੁੱਟਿਆ ਜਾਂਦਾ ਆ, ਲਗਾਤਾਰ ਜਹਾਜ਼ ਦੇ ਜਿਹੜੇ ਗੇੜੇ ਆ ਉਸ ਦੇ ਜ਼ਰੀਏ ਕਰ ਰਹੇ ਆ। ਬਾਕੀ ਫਾਇਰ ਲਾਈਨਸ, ਫਾਇਰ ਫਾਈਟਰਸ ਦੇ ਦੁਆਰਾ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਉਹ ਬਣਾਈਆਂ ਜਾ ਰਹੀਆਂ। ਸੋ ਆਉਣ ਵਾਲਾ ਫੋਰਕਾਸਟ ਕਿੱਦਾਂ ਦਾ ਰਹੂਗਾ ਮੌਸਮ ਦਾ, ਉਹਦੇ ਉੱਤੇ ਜਿਹੜਾ ਨਿਰਭਰ ਜਿਹੜਾ ਉਹ ਰਹਿਣਾ ਆ। PG&E ਨੇ ਦੱਸਿਆ ਵੀ 2600 ਤੋਂ ਵੱਧ ਜਿਹੜੇ ਕਸਟਮਰ ਆ ਅਲਟਰਾਟੋ ਤੇ ਪਲੇਸਰ ਕਾਉਂਟੀ ਦੇ ਵਿੱਚ, ਉਹਨਾਂ ਦੀ ਵੀ ਬਿਜਲੀ ਜਿਹੜੀ ਉਹ ਗਈ ਰਹੀ ਸੀ। ਮੇ ਵੀ ਬਾਅਦ ਦੇ ਵਿੱਚ ਸ਼ਾਇਦ ਆ ਗਈ ਹੋਵੇ। ਫੋਰੈਸਟ ਹਿੱਲ ਇਲਾਕੇ ਦੇ ਵਿੱਚ ਇਸ ਮੌਕੇ ਅੱਗ ਨਾ ਪਹੁੰਚੇ ਉਸ ਦੇ ਲਈ ਜਿਹੜੇ ਫਾਇਰ ਫਾਈਟਰ ਆ ਜੱਦੋ-ਜਹਿਦ ਕਰ ਰਹੇ ਨੇ। 5800 ਤੋਂ ਵੱਧ ਜਿਹੜੇ ਸਟਰਕਚਰ ਆ ਉਹਨਾਂ ਨੂੰ ਖਤਰਾ ਜਿਹੜਾ ਆ ਉਹ ਬਣਿਆ ਪਿਆ ਆ। ਕੈਲ ਫਾਇਰ ਵਾਲੇ ਇਹ ਉਮੀਦ ਲਾਈ ਬੈਠੇ ਆ ਵੀ 15 ਅਕਤੂਬਰ ਤੋਂ ਪਹਿਲਾਂ ਇਸ ਅੱਗ ਦੇ ਉੱਤੇ ਉਹ ਕਾਬੂ ਪਾ ਲੈਣਗੇ, ਜੋ ਕਿ ਦੇਖੋ ਹਰਜੋਤ ਸਿੰਘ ਜੀ ਹੁਣ ਤੋਂ ਪੂਰਾ 1 ਮਹੀਨਾ ਬਾਅਦ ਦਾ ਜਿਹੜਾ ਉਹਨਾਂ ਨੇ ਦੱਸਿਆ ਹੈ। ਸੋ ਕਾਫੀ ਵਕਤ ਲੱਗ ਜਾਂਦਾ ਆ ਕਿਸੇ ਵੀ ਮੇਜਰ ਫਾਇਰ ਨੂੰ, ਅੱਗ ਨੂੰ ਜਿਹੜਾ ਉਹ ਬੁਝਾਉਣ ਦੇ ਵਿੱਚ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਵਿੱਚ। ਜੀ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਸਟਾਕ ਮਾਰਕੀਟ ਡਿਸਕਸ ਕਰਦੇ ਹਾਂ। ਕੱਲ ਇੰਨੀ ਜ਼ਿਆਦਾ ਸਟਾਕ ਮਾਰਕੀਟ ਡਿੱਗਣ ਤੋਂ ਬਾਅਦ ਥੋੜੀ ਜਿਹੀ ਅੱਜ ਉੱਪਰ ਗਈ ਆ, ਉਹ ਆਪਾਂ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਲੈਂਦੇ ਹਾਂ ਇੱਕ ਬ੍ਰੇਕ। ਜੀ ਤੇ ਉਸ ਤੋਂ ਬਾਅਦ ਦੇ ਵਿੱਚ ਰੀਅਲ ਏਸਟੇਟ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਵੀ ਜਿਹੜੀਆਂ ਆ ਉਹ ਅੱਜ ਆਪਾਂ ਕਰਾਂਗੇ। ਤੇ ਜਿਹੜੀ ਰੋਜ਼ ਦੇ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਕੱਲ ਸਟਾਕ ਮਾਰਕੀਟ ਪੂਰੀ ਤਰ੍ਹਾਂ ਬਲੀਡ ਹੋਈ ਸੀ, ਮੇਰੇ ਖਿਆਲ ਨਾਲ 1 ਸਾਲ ਤੋਂ ਬਾਅਦ ਇੰਨਾ ਜ਼ਿਆਦਾ ਨੈਸਡੈਕ, ਡਾਓ ਜੋਨ ਤੇ S&P ਇੰਡੈਕਸ ਡਿੱਗਿਆ ਸੀ 2 ਤੇ ਸਾਲਾਂ ਅੱਜ ਬਾਅਦ ਇਨਫੈਕਟ ਹਰਜੋਤ ਸਿੰਘ ਜੀ ਅੱਜ ਉੱਪਰ ਜਾ ਰਿਹਾ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ 9:45 ਕੈਲੀਫੋਰਨੀਆ ਸਮੇਂ ਦੇ ਮੁਤਾਬਕ ਡਾਓ ਜੋਨ ਇੰਡਸਟਰੀਅਲ ਇਸ ਟਾਈਮ 94.16 ਉੱਪਰ ਆ, S&P ਇੰਡੈਕਸ 20.54 ਤੇ ਨੈਸਡੈਕ 98.80 ਉੱਪਰ ਹੈ। ਜੀ ਬਿਲਕੁਲ। ਕੱਲ ਜਿਹੜਾ ਇੱਕ ਕ੍ਰਾਈਸਿਸ ਇਸ ਲਈ ਕਹਿ ਸਕਦੇ ਇਨਵੈਸਟਰਸ ਦੇ ਵਿੱਚ ਭਰੋਸਾ ਮਾੜਾ ਜਿਹਾ ਡਿੱਗ ਗਿਆ। ਰੀਜ਼ਨ ਇਹ ਹੋ ਗਿਆ ਵੀ ਜਿਹੜੀ ਰਿਪੋਰਟ ਆਈ ਇਨਫਲੇਸ਼ਨ ਦੀ CPI ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ, ਉਹ ਚੰਗੀ ਨਹੀਂ ਸੀਗੀ। 8.3% ਦੇ ਉੱਤੇ ਇਨਫਲੇਸ਼ਨ ਜਿਹੜੀ ਉਹ ਦੱਸੀ ਗਈ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਨਫਲੇਸ਼ਨ ਦੀ ਗੱਲ ਆਉਂਦੀ ਹੈ ਤਾਂ ਫਿਰ ਆਟੋਮੈਟਿਕਲੀ ਗੱਲ ਆ ਜਾਂਦੀ ਹੈ ਹਰਜੋਤ ਸਿੰਘ ਜੀ ਵੀ ਇੰਟਰਸਟ ਰੇਟ ਵਧਣਾ, ਤੇ ਇਨਵੈਸਟਰਸ ਇਹੋ ਜਿਹੀਆਂ ਚੀਜ਼ਾਂ ਤੋਂ ਭੱਜਦੇ ਆ, ਦੌੜਦੇ ਆ। ਸੋ ਉਹੀ ਚੀਜ਼ ਜਿਹੜਾ ਉਹ ਹੋਇਆ। ਬਹੁਤ ਸਾਰੇ ਇਨਵੈਸਟਰਸ ਨੇ ਆਪੋ ਆਪਣੀ ਜਿਹੜੀ ਮਨੀ ਆ ਉਹ ਕਢਾ ਲਈ। ਕਹਿ ਸਕਦੇ ਹਾਂ ਵੀ ਬਿਲੀਅਨਸ ਆਫ ਡਾਲਰ ਜਿਹੜੇ ਆ ਕੰਪਨੀਆਂ ਨੂੰ ਨੁਕਸਾਨ ਝੱਲਣਾ ਇਸ ਚੀਜ਼ ਦੇ ਵਿੱਚ ਪਿਆ ਸੀਗਾ। ਸੋ ਅੱਜ ਫਿਰ ਮੌਕਾ ਹੁੰਦਾ ਉਹਨਾਂ ਇਨਵੈਸਟਰ ਦੇ ਲਈ ਵੀ ਹੁਣ ਥੱਲੇ ਡਿੱਗਿਆ ਤੇ ਚਲੋ ਚੱਕ ਲਓ, ਵੀ ਇਨਵੈਸਟ ਜਿਹੜਾ ਆਪਾਂ ਕਰ ਲਈਏ ਤੇ ਸ਼ਾਇਦ ਜਿਹੜਾ ਉਹ ਫਾਇਦਾ ਹੋ ਜੇ। ਜੀ ਬਿਲਕੁਲ, ਇਨਫਲੇਸ਼ਨ ਜ਼ਰੂਰ ਵਧੀ ਹੈਗੀ ਆ। ਸੋ ਉਹਨੂੰ ਵਧਣ ਕਰਕੇ ਆਪਾਂ ਕੱਲ ਵੀ ਡਿਸਕਸ ਕਰ ਰਹੇ ਸੀ ਵੀ 3 ਕੁਆਰਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਪੂਰਾ ਉਹ ਤਾਂ ਕਨਫਰਮ ਹੀ ਆ ਵਧੂਗਾ। ਪਰ ਅੱਜ ਇਹ ਵੀ ਰਿਪੋਰਟ ਆ ਰਹੀ ਹੈ ਰਾਜਕਨਵੀਰ ਸਿੰਘ ਜੀ ਵੀ ਹੋ ਸਕਦਾ ਫੈਡਰਲ ਰਿਜ਼ਰਵ ਬੋਰਡ 1% ਇੰਟਰਸਟ ਰੇਟ ਵਧਾ ਦੇ, ਕਿਉਂਕਿ ਉਹਨਾਂ ਦਾ ਕਹਿੰਦੇ ਵੀ ਸਾਡਾ ਮੇਨ ਮਕਸਦ ਇਹ ਆ ਜਲਦੀ ਤੋਂ ਜਲਦੀ ਇਨਫਲੇਸ਼ਨ ਨੂੰ ਥੱਲੇ ਲੈ ਕੇ ਆਉਣਾ। ਇਹ ਮੈਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ। ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਮੁਤਾਬਕ ਕਹਿੰਦੇ ਵੀ ਜਿਹੜਾ ਇੰਟਰਸਟ ਰੇਟ ਆ ਉਹ ਇਨਫਲੇਸ਼ਨ ਤੋਂ 1% ਉੱਪਰ ਹੋਣਾ ਚਾਹੀਦਾ। ਹੁਣ ਤੁਸੀਂ ਦੇਖ ਲਓ ਵੀ USA ਦੇ ਵਿੱਚ 8.5% ਦੇ ਕਰੀਬ ਇਨਫਲੇਸ਼ਨ ਹੈਗੀ ਆ ਤੇ ਉਸ ਮੁਤਾਬਕ 9.5% ਇੰਟਰਸਟ ਹੋਣਾ ਚਾਹੀਦਾ, ਤੇ ਜੇ ਉੱਥੇ ਚਲੇ ਗਿਆ ਫਿਰ ਤਾਂ ਬਹੁਤ ਬੁਰਾ ਹਾਲ ਹੋਊਗਾ। ਪਰ ਇਸੇ ਕਰਕੇ ਉਹ ਇਨਫਲੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਬਹੁਤ ਜਿਹੜੇ ਆ ਡਰਾਸਟਿਕ ਸਟੈਪਸ ਲੈ ਰਹੇ ਹੈਗੇ। JP Morgan ਤੇ ਚੇਜ਼ ਦੇ ਜਿਹੜੇ COO ਆ, ਚੀਫ ਆਪਰੇਟਿੰਗ ਆਫਿਸਰ ਡੈਨੀਅਲ ਪਿੰਟੋ, ਉਹਨਾਂ ਨੇ ਹਿਚਕਿਚਾਹਟ ਦੇ ਵਿੱਚ ਜਿਹੜਾ ਉਹ ਆਖਿਆ, ਕਹਿੰਦਾ ਵੀ 50% ਚਾਂਸ ਨੇ ਵੀ ਆਪਾਂ ਮਾਈਲਡ ਰਿਸੈਸ਼ਨ ਦੇ ਵਿੱਚ ਜਾਵਾਂਗੇ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਨਵੈਸਟਮੈਂਟ ਬੈਂਕਿੰਗ ਬਿਜ਼ਨਸ ਜਿਸ ਤਰੀਕੇ ਨਾਲ 2021 ਦੇ ਵਿੱਚ ਰਿਹਾ ਸੀ, ਉੱਦਾਂ ਦੀਆਂ ਚੀਜ਼ਾਂ ਤਾਂ ਜਿਹੜੀਆਂ ਉਹ ਨਹੀਂ ਹੋਣਗੀਆਂ। ਪਰ ਉਹ ਪ੍ਰੋਜੈਕਟ ਕਰਦੇ ਆ ਵੀ 45 ਤੋਂ 50% ਡ੍ਰੌਪ ਹੋਊਗਾ ਜਿਹੜੇ 3rd ਕੁਆਰਟਰ ਦੇ ਵਿੱਚ ਇਨਵੈਸਟਮੈਂਟ ਬੈਂਕਿੰਗ ਨੂੰ ਜਿਹੜਾ ਉਹ ਲੈ ਕੇ। ਤੇ ਓਵਰਆਲ ਉਹਨਾਂ ਨੇ ਇਹ ਖਦਸ਼ਾ ਜ਼ਾਹਰ ਕੀਤਾ ਆ ਵੀ 50% ਚਾਂਸ ਨੇ ਮਾਈਲਡ ਰਿਸੈਸ਼ਨ ਦੇ। ਫੈਡ ਵੀ ਇਹੀ ਸੋਚਦਾ ਹੈ ਵੀ ਅਸੀਂ ਸੌਫਟ ਲੈਂਡਿੰਗ ਜਿਹੜੀ ਉਹ ਕਰ ਲਈਏ। ਇਹ ਹੁਣ ਦੇਖਣਾ ਹੋਊਗਾ ਵੀ ਇੰਨੇ ਇੰਟਰਸਟ ਰੇਟ ਵਧਾ ਕੇ ਸੌਫਟ ਲੈਂਡਿੰਗ ਹੁੰਦੀ ਆ, ਹਾਰਡ ਲੈਂਡਿੰਗ ਹੁੰਦੀ ਆ, ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੋਵੇਗਾ। ਸੋ ਆਪਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਨਾਲ ਮੌਰਗੇਜ ਇੰਡਸਟਰੀ ਤੋਂ ਮੋਹਨ ਚੀਮਾ ਜੀ ਨੇ ਵੀ ਜੁੜਨਾ ਆ, ਤੇ ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਉਹ ਗੱਲਬਾਤ ਕਰਾਂਗੇ। ਉਹ ਰੀਅਲ ਸਟੇਟ ਮਾਰਕੀਟ ਦੇ ਬਾਰੇ ਜਿਹੜਾ ਉਹ ਦੱਸਣਗੇ। ਪਰ ਓਵਰਆਲ ਕਾਫੀ ਜਿਹੜਾ ਨਾ ਉਤਾਰ ਚੜਾਵ ਕਹਿ ਸਕਦੇ ਆ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ ਜੀ। ਸੋ ਇੱਕ ਖਬਰ ਜ਼ਰੂਰ ਆਪਾਂ ਕੈਲੀਫੋਰਨੀਆ ਦੇ ਵਿੱਚ ਕੱਲ ਰਾਤੀ ਨਾਰਦਰਨ ਕੈਲੀਫੋਰਨੀਆ ਯਾਨੀ ਕਿ ਸਾਡੇ ਵਾਲੀ ਸਾਈਡ ਤੇ ਬੇ ਏਰੀਏ ਦੇ ਵਿੱਚ 2 ਭੂਚਾਲ ਆਏ, ਇੱਕ 4.4 ਮੈਗਨੀਚਿਊਡ ਦਾ ਤੇ ਇੱਕ 3.9 ਮੈਗਨੀਚਿਊਡ ਦਾ। ਦੋਨੋਂ ਹੀ ਸੈਂਟਰਡ ਸੈਂਟਾ ਰੋਜ਼ਾ ਦੇ ਲਾਗੇ ਛਾਗੇ ਸੀਗੇ। ਰੋਜਰ ਕ੍ਰੀਕ ਫਾਲਟ ਲਾਈਨ ਦੇ ਉੱਥੇ ਇਹ ਫਾਲਟ ਆਇਆ। ਰੀਨਾਊਂਡ ਸਿਸਮੋਲੋਜਿਸਟ ਡਾਕਟਰ ਲੂਸੀ ਜੋਨਸ ਆ, ਇਹਨਾਂ ਨੇ ਕਿਹਾ ਵੀ 18ਵੀਂ ਸੈਂਚਰੀ ਤੋਂ ਬਾਅਦ 18ਵੀਂ ਸੈਂਚਰੀ 'ਚ ਇੱਕ ਬਹੁਤ ਵੱਡਾ ਇੱਥੇ ਅਰਥਕੁਏਕ ਆਇਆ ਸੀ, ਤੇ ਉਸ ਤੋਂ ਬਾਅਦ 1969 'ਚ 5.6 ਮੈਗਨੀਚਿਊਡ ਦਾ ਆਇਆ ਸੀ। ਤੇ ਹੁਣ ਇਹ ਛੋਟੇ ਅਰਥਕੁਏਕ ਆਏ ਆ। ਕੈਲੀਫੋਰਨੀਆ ਤੁਹਾਨੂੰ ਪਤਾ ਵੀ ਭੂਚਾਲਾਂ ਵਾਲੀ ਧਰਤੀ ਆ। ਇੱਥੇ ਭੂਚਾਲ ਖਾਸ ਕਰਕੇ ਬੇ ਏਰੀਏ 'ਚ ਤਾਂ ਬਹੁਤ ਜ਼ਿਆਦਾ ਤੇ ਉਧਰੋਂ ਲਾਸ ਐਂਜਲਸ 'ਚ ਆਉਂਦੇ ਰਹਿੰਦੇ ਆ।
ਜੀ, ਤੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਮੋਹਨ ਚੀਮਾ ਜੀ ਜੁੜ ਚੁੱਕੇ ਨੇ। ਉਹ ਆਪਾਂ ਨੂੰ ਰੀਅਲ ਐਸਟੇਟ ਮਾਰਕੀਟ ਦੇ ਹਾਲਾਤ ਆ ਜਿਹੜੇ ਉਹ ਦੱਸਣਗੇ, ਤੇ ਮਾਰਗੇਜ ਇੰਡਸਟਰੀ ਦਾ ਕੀ ਚੱਲ ਰਿਹਾ, ਟਰੱਕਿੰਗ ਦੇ ਲੋਨਸ, ਇਕਵਿਪਮੈਂਟ ਲੋਨਸ ਜਿਹੜੇ ਉਹ ਵੀ ਕਰਦੇ ਨੇ, ਉਸ ਦੇ ਬਾਰੇ ਜਾਣਕਾਰੀਆਂ ਦੇਣਗੇ। ਮੋਹਨ ਚੀਮਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਰਾਜਵਿੰਦਰ ਜੀ, ਆਪ ਜੀ ਨੂੰ, ਖਾਲਸਾ ਭਾਜੀ ਆਪ ਜੀ ਨੂੰ, ਅਤੇ ਪੰਜਾਬੀ ਰੇਡੀਓ ਯੂਐਸ ਦੇ ਨਾਲ ਜੁੜੇ ਜਿਹੜੇ ਤਮਾਮ ਸਰੋਤੇ ਨੇ, ਮੇਰੇ ਵੱਲੋਂ ਸਭ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਚੀਮਾ ਜੀ ਕਹਿੰਦੇ ਵੀ 2008 ਤੋਂ ਬਾਅਦ ਹੁਣ 6% ਦੇ ਲਾਗੇ ਛਾਗੇ ਇੰਟਰਸਟ ਰੇਟ ਚਲੇ ਗਿਆ। ਸੋ ਇਹਦਾ ਕੀ ਅਸਰ ਹੋਊਗਾ ਰੀਫਾਈਨਾਂਸ ਤੇ, ਜਾਂ ਜਿਹੜੇ ਘਰ ਲੋਕ ਖਰੀਦਣ ਜਾ ਰਹੇ ਨਵੇਂ, ਜਿਨ੍ਹਾਂ ਨੇ ਖਰੀਦਣਾ ਰਹਿਣ ਲਈ, ਉਹਨਾਂ ਦੇ ਉੱਤੇ ਕਿੰਨਾ ਕੁ ਅਸਰ ਹੋਊਗਾ? ਹਾਂਜੀ ਵੀਰ ਜੀ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਮੈਂ ਆਪਣੀ ਆਈਡੀਜ਼ ਹੈ ਵੀਰ ਜੀ ਸਭ ਨਾਲ ਡਿਕਲੇਅਰ ਕਰ ਦਿੰਦਾ ਜੀ। ਜਿਹੜੀ ਸਾਡੀ ਜਿਹੜਾ ਅਸੀਂ ਮਾਰਗੇਜ ਦਾ ਕੰਮ ਕਰਨੇ ਆ ਜੈਂਡਰ ਮਾਰਗੇਜ ਤਹਿਤ, ਉਹ ਸਾਡੀ NMLS ID ਨੰਬਰ ਹੈਗੀ ਹੈ 698952। ਜਿਹੜਾ ਅਸੀਂ ਰੀਅਲ estate ਦਾ ਕੰਮ ਕਰਨੇ ਆ, ਜਿਹਦੇ ਵਿੱਚ ਘਰਾਂ ਦੇ, ਐਗ ਦੇ, ਕਮਰਸ਼ੀਅਲ ਦੀ ਰੀਅਲ estate ਟ੍ਰਾਂਜੈਕਸ਼ਨ ਹੈਗੀ ਹੈ, ਉਹ DRI ਨੰਬਰ ਹੈਗਾ ਜੀ 02067197 ਜੀ। ਸੋ ਖਾਲਸਾ ਭਾਈ, ਜਿਵੇਂ ਹੁਣ ਸਭ ਨੂੰ ਜਾਣਕਾਰੀ ਹੈਗੀ ਹੈ ਵੀ ਜਿਹੜੇ ਵਿਆਜ ਹੈਗੇ ਆ ਇਸ ਵੇਲੇ ਅਬਵ, ਹੁਣ ਜਿਹੜਾ ਅੱਜ ਦਾ ਦੇਖ ਕੇ ਚੱਲੀਏ ਤੇ ਅਬਵ 6% ਇਸ ਵੇਲੇ ਚੱਲ ਰਿਹਾ ਹੈਗਾ ਜੀ। ਇਸ ਨੇ ਵਿਆਜ ਨੇ ਕਹਿ ਲਓ ਵੀ ਹਾਊਸਿੰਗ ਮਾਰਕੀਟ ਨੂੰ ਕਹਿੰਦਾ ਵੀ ਕੂਲਿੰਗ, ਵੀ ਠੰਡੀ ਕਰਨਾ ਸ਼ੁਰੂ ਕਰਤਾ ਹੈਗਾ ਇਸ ਵੇਲੇ। ਸੋ ਹਾਊਸਿੰਗ ਮਾਰਕੀਟ ਕਾਫੀ ਕਹਿ ਲਓ ਵੀ ਜਿਹੜੀ ਕਹਿੰਦਾ ਵੀ ਗਲਤ ਜਗ੍ਹਾ ਤੇ ਖੜੀ ਹੋਈ ਹੈ, ਵੀ ਨਾ ਇੱਧਰ ਨੂੰ ਜਾਂਦੀ ਨਾ ਉੱਧਰ ਨੂੰ ਜਾਂਦੀ ਹੈਗੀ ਹੈ। ਅਸੀਂ ਇਹ ਸੋਚਦੇ ਸੀਗੇ ਵੀ ਜਦੋਂ ਵਿਆਜ ਵੱਧ ਜਾਣਗੇ ਤੇ ਸਾਡੇ ਬੜੇ ਬੰਦੇ ਝੋਲੇ 'ਚ ਪੈਸੇ ਪਾ ਕੇ ਬੈਠੇ ਵੀ ਅਸੀਂ ਘਰ ਖਰੀਦ ਲੈਣੇ ਫਟਾਫਟ, ਉਹ ਗੱਲ ਬਣ ਨਹੀਂ ਰਹੀ। ਕਈ ਮਾਰਕੀਟਸ ਅਸੀਂ ਅਬਜ਼ਰਵ ਕਰ ਰਹੇ ਹਾਂ, ਆਪਣੇ ਰਾਜਵਿੰਦਰ ਭਾਜੀ ਵੀ ਤੁਸੀਂ ਦੇਖੋਗੇ ਵੀ ਉਹਨਾਂ ਵਿੱਚ ਕੋਈ ਖਾਸ ਫਰਕ ਪਿਆ ਹੀ ਨਹੀਂ ਜੀ। ਖਾਸ ਕਰ ਜਿੱਥੇ ਅਸੀਂ ਹੈਗੇ ਆ, ਸਾਡੇ ਜਿਹੜੀ ਸੈਂਟਰਲ ਵੈਲੀ ਦੇਖ ਲਓ ਇੱਧਰਲੇ ਪਾਸੇ, ਇੱਥੇ ਘਰਾਂ ਦੇ ਵਿੱਚ ਹਾਂ ਇਹ ਜ਼ਰੂਰ ਹੈਗਾ ਵੀ ਘਰ ਫਟਾਫਟ ਨਹੀਂ ਵਿਕ ਰਹੇ। ਜਿਵੇਂ ਕਹਿੰਦਾ ਵੀ ਜਿਹੜੀ ਬਿਡਿੰਗ ਵਾਰ ਸੀਗੀ, ਵੀ ਰੌਲਾ ਪੈ ਜਾਂਦਾ ਸੀ, ਘਰ ਲੱਗਿਆ ਫਟਾਫਟ ਚਲੋ ਤੂੰ ਵੀ ਲੈ ਲਾ, ਉਹ ਗੱਲਬਾਤ ਖਤਮ ਹੋ ਚੁੱਕੀ ਬਿਲਕੁਲ। ਸੋ ਬਟ ਜਿਹੜੀਆਂ ਪ੍ਰਾਈਸਿਸ ਹੈ ਬੜੀ ਕਈਆਂ ਦੇ ਵਿੱਚ, ਕਈ ਕਾਉਂਟੀਜ਼ ਜਾਂ ਕਈ ਸ਼ਹਿਰਾਂ ਦੇ ਵਿੱਚ ਕੁਝ ਜ਼ਿਆਦਾ ਫਰਕ ਪਿਆ, ਪਰ ਕਈ ਸ਼ਹਿਰਾਂ ਦੇ ਵਿੱਚ ਘੱਟ ਪਿਆ, ਤੇ ਕਈਆਂ ਵਿੱਚ ਕੁਝ ਵੀ ਫਰਕ ਨਹੀਂ ਪਿਆ ਜੀ। ਪਰ ਚੀਮਾ ਜੀ, ਮੈਂ ਦੇਖ ਰਿਹਾ ਸੀ ਤੁਹਾਡੇ ਫ੍ਰਿਜ਼ਨੋ ਚ ਵੀ ਜਿਹੜੇ ਨਵੇਂ ਘਰ ਆ ਉਹਨਾਂ ਚ ਜ਼ਰੂਰ 20-25,000 ਉਹ ਪ੍ਰਾਈਸਿਸ ਘਟਾ ਰਹੇ ਆ, ਤੇ ਇੱਧਰ ਲੈਥਰੋਪ ਮੰਟੀਕੇ ਸਾਈਡ ਵੀ ਕਾਫੀ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈਗਾ, ਕਿਉਂਕਿ ਇੱਧਰ ਘਰ ਬਣੇ ਬਹੁਤ ਜ਼ਿਆਦਾ ਬਣੇ। ਹਾਂਜੀ, ਜਿਹੜੇ ਬਿਲਡਰਸ ਸੀਗੇ ਨਾ, ਜਦੋਂ ਚੜਾਈ ਸੀਗੀ ਤੇ ਸਭ ਨੇ ਬਹੁਤ ਕੀਤਾ ਜੀ। ਐਕਚੁਅਲੀ ਬਿਲਡਰਸ ਨੇ ਬਹੁਤ ਕਹਿ ਲਓ ਵੀ ਕਹਿੰਦਾ ਵੀ ਜਿਹਨੇ 10 ਘਰ ਬਣਾਏ ਸੀ, ਉਹਨੇ 100 ਬਣਾਉਣੇ ਸ਼ੁਰੂ ਕਰਤੇ ਸੀਗੇ, ਪਰਮਿਟ ਕਢਾ ਲਏ, ਘਰ ਬਣਾਉਣੇ ਸ਼ੁਰੂ ਕਰਤੇ। ਉਹਨਾਂ ਨੇ ਉਹ ਪਰਮਿਟ ਕੁਛ ਸਮਾਂ ਪਹਿਲਾਂ ਕਢਾਏ ਹੁੰਦੇ ਜੀ। ਹੁਣ ਇਸ ਵੇਲੇ ਉਹ ਘਰ ਕਈ ਤੇ ਵਿਚਾਰੇ, ਕਈ ਤੇ ਦੇਖੋ ਹੁਣ ਕਈ ਕੁਆਲੀਫਾਈ ਨਹੀਂ ਕਰ ਰਹੇ, ਉਹਨਾਂ ਦੀ ਵਿਚਾਰੀ ਕੋਈ ਮਜਬੂਰੀ ਹੈਗੀ, ਉਹਨਾਂ ਦੀ ਇਨਕਮ ਹੀ ਉਨੀ ਨਹੀਂ ਹੈਗੀ ਵੀ ਉਹ 6% ਦੇ ਵਿਆਜ ਦੇ ਹਿਸਾਬ ਨਾਲ, ਅੱਜ ਦੇ ਹਿਸਾਬ ਨਾਲ ਘਰ ਲੈ ਸਕਣ, ਉਹ ਲੈ ਨਹੀਂ ਸਕਦੇ। ਹੁਣ ਬਿਲਡਰਸ ਕੋਲੋਂ ਗਲਟ ਆਫ ਇਨਵੈਂਟਰੀ ਜਿਹਨੂੰ ਅਸੀਂ ਕਹਿੰਦੇ ਆ ਵੀ ਬੜੇ ਜੁੜ ਗਏ ਨੇ ਘਰ, ਉਹਨਾਂ ਕੋਲ ਵਿਕਦੇ ਨਹੀਂ ਪਏ, ਉਹ ਵਿਚਾਰੇ ਇੱਕ ਹੁਣ ਉਹ ਆਪਣੀ ਜਗ੍ਹਾ ਫਸੇ ਆ। ਤੇ ਉਹ ਜਿਹੜੇ ਬਿਲਡਰਸ ਹੈਗੇ ਆ ਉਹ ਵੱਡੇ ਮਤਲਬ ਕਿ ਦੇ ਹੈਵ, ਉਹਨਾਂ ਕੋਲ ਬਿਲੀਅਨਸ ਆਫ ਡਾਲਰਸ ਵਾਲੀ ਵੱਡੀਆਂ ਕੰਪਨੀਆਂ ਹੈਗੀਆਂ, ਉਹ ਕਹਿੰਦੇ ਚਲੋ ਕੋਈ ਨਹੀਂ, ਆਹ ਜਿਹੜੇ ਘਰ ਹੈ ਉਹਨੂੰ ਘਟਾਓ ਦੇਣ, ਉਹ ਬੇਸਿਕਲੀ ਦੇ ਟ੍ਰਾਈਂਗ ਟੂ ਲਿਕਵਿਡੇਟ। ਜੀ ਠੀਕ ਹੈ। ਹਾਂਜੀ, ਸੋ ਚੀਮਾ ਜੀ, ਇਹਦੇ ਵਿੱਚ ਸਾਨੂੰ ਧਿਆਨ ਰੱਖਣਾ ਚਾਹੀਦਾ, ਕਿਉਂਕਿ ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ, ਆਪਾਂ ਪਿਛਲੇ ਦਿਨ ਖਬਰ ਸਾਂਝੀ ਕੀਤੀ ਸੀ, ਸ਼ਾਇਦ ਤੁਸੀਂ ਨਹੀਂ ਸੁਣੀ ਹੋਣੀ, ਇੱਕ ਸਾਡਾ ਸਰੋਤਾ ਹੀ ਸੀ, ਉਸਨੇ ਲੈਥਰੋਪ ਕਹਿੰਦਾ ਵੀ ਮੈਂ ਘਰ ਲਿਆ ਸੀ, ਜਦੋਂ ਲਿਆ ਸੀ ਤਾਂ ਲੈਣ ਲੱਗੀ ਸੀ, ਤੜਕੇ ਲੱਗ ਗਿਆ ਸੀ ਕਹਿੰਦਾ 6 ਵਜੇ ਤੇ 7,90,000 ਦਾ ਲਿਆ ਸੀ ਕਹਿੰਦਾ। ਹੁਣ ਜਦ 37 ਕੁ ਮਹੀਨੇ ਘਰ ਕੰਪਲੀਟ ਹੋ ਗਿਆ ਤੇ ਉਹਨਾਂ ਦੀ ਕਾਲ ਆਈ ਵੀ ਭਾਈ ਤੁਹਾਡੀ ਕਾਲ ਨਹੀਂ ਆ ਰਹੀ, ਉਹ ਕਹਿੰਦੇ ਹੁਣ ਤਾਂ ਅਸੀਂ ਕੁਆਲੀਫਾਈ ਨਹੀਂ ਕਰ ਰਹੇ, ਵੀ ਇੰਨੀ ਪੇਮੈਂਟ ਵੱਧ ਜਾਣੀ, 2.5%, ਉਹ ਸੋਚ ਰਹੇ ਸੀ 2.5% ਇੰਟਰਸਟ ਰੇਟ, ਤੇ ਉਹ ਕਹਿੰਦਾ ਵੀ ਰਾਈਟ ਵੇ ਸਾਨੂੰ ਕਹਿੰਦੇ ਤੁਸੀਂ 730 ਕਰ ਦਿੰਦੇ, ਤੁਹਾਡੀ 60,000 ਘਟਾ ਦਿੰਦੇ ਆ। ਪਰ ਉਹ ਮੈਂ ਦੱਸ ਰਿਹਾ ਸੀ ਵੀ ਉਸ ਡਿਵੈਲਪਮੈਂਟ ਚ ਕਹਿੰਦੇ ਆਲਰੇਡੀ 40 to 60% ਲੋਕਾਂ ਨੇ ਕੈਂਸਲ ਕਰਤੇ ਕੰਟਰੈਕਟ। ਸੋ ਮੇਰਾ ਕੁਐਸਚਨ ਇਹ ਹੈ ਵੀ ਕਿਤੇ ਜਿੱਦਾਂ ਹੁਣ, ਕਿਉਂਕਿ ਬਿਲਡਰ ਨੇ ਘਰ ਤਾਂ ਕੰਪਲੀਟ ਕਰਨੇ ਆ, ਇਹ ਤਾਂ ਨਾ ਹੋਊਗਾ ਵੀ ਜਿਹੜੀ ਉਹ ਸਮਾਨ ਉੱਥੇ ਲਾਉਂਦੇ ਆ ਉਹਦੀ ਕੁਆਲਿਟੀ ਚ ਕੋਈ ਕਿਸੇ ਤਰ੍ਹਾਂ ਦਾ ਫਰਕ ਹੋਵੇ, ਤੇ ਜਿਹੜੇ ਲੋਕ ਅਫੋਰਡ ਕਰ ਸਕਦੇ ਆ, ਜਿਨ੍ਹਾਂ ਨੇ ਲੈਣਾ ਆ, ਕਿਉਂਕਿ ਲੌਂਗ ਟਰਮ ਤਾਂ ਰੀਅਲ estate ਗੁੱਡ ਹੀ ਹੁੰਦੀ ਹੈ ਨਾ, ਸਾਰਿਆਂ ਨੂੰ ਪਤਾ ਹੀ ਹੈ, ਤੇ ਉਹਨਾਂ ਨੂੰ ਇਹ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਖਾਸ ਕਰਕੇ ਨਵੀਂ ਜਿਹੜੇ ਘਰ ਬਣ ਰਹੇ ਆ? ਜੀ
ਹਾਂਜੀ, ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ, ਤੁਸੀਂ ਨਾ ਇੱਕ ਅਫੋਰਡੇਬਿਲਟੀ ਫੈਕਟਰ। ਹੁਣ ਜਦੋਂ ਬੈਂਕਸ ਵਾਲੇ ਲੋਨ ਕਰਦੇ ਨਾ, ਉਹ ਤੁਹਾਡਾ ਬੜਾ ਮੈਨੂੰ ਬੜੀਆਂ ਕਾਲਾਂ ਆਉਂਦੀਆਂ, ਭਾਈ ਤੁਸੀਂ ਬੜਾ ਟਾਈਮ ਲਾਤਾ ਗਿਆ ਜੀ ਲੋਨ ਕਰਨ ਦੇ ਵਿੱਚ। ਕਈਆਂ ਦਾ ਚਲੋ ਸਮੂਥ ਹੀ ਹੋ ਜਾਂਦਾ, ਕਈਆਂ ਦਾ ਥੋੜਾ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਹੁਣ ਬੈਂਕਸ ਵਾਲੇ ਕੀ ਕਰਦੇ, ਦੇਖੋ ਪੈਸੇ ਤਾਂ ਬੈਂਕ ਦੇ ਵੀ ਲੱਗਦੇ ਆ ਨਾ ਤੁਹਾਡਾ ਹੈਗਾ, ਪਰ ਤੁਸੀਂ ਸਾਈਨ ਕਰਦੇ ਹੋ ਨੋਟ ਨੂੰ, ਪਰ ਐਕਚੁਅਲੀ ਬੈਂਕ ਵਾਲਿਆਂ ਨੇ ਪੈਸੇ ਦੇਣੇ। ਹੁਣ ਬੈਂਕ ਵਾਲੇ ਤੁਹਾਡੀ ਡੈਟ ਟੂ ਇਨਕਮ ਦੇਖਦੇ ਆ। ਹੁਣ ਕਈਆਂ ਲੋਕਾਂ ਦੇ ਲੋਨ ਕਿਉਂ ਡਿਨਾਈ ਹੋ ਰਹੇ ਆ, ਉਹ ਇਸ ਵੇਲੇ ਨਹੀਂ ਕੁਆਲੀਫਾਈ ਕਰ ਰਹੇ। ਉਹ ਜਿਹੜਾ ਘਰ ਲੈ ਰਿਹਾ, ਉਹਨਾਂ ਦੀ ਇਨਕਮ ਇਸ ਵੇਲੇ ਨਹੀਂ ਹੈਗੀ ਵੀ ਉਹਨੂੰ ਪੇਮੈਂਟ ਨੂੰ ਸਪੋਰਟ ਕਰ ਸਕਣ। ਦੇ ਕੈਨ ਨਾਟ ਕਹ ਲਓ ਵੀ ਨਾ ਸਰਵਿਸ ਦਾ ਡੈਟ। ਉਹ ਤੁਸੀਂ ਡੈਟ ਦੀ ਪੇਮੈਂਟ ਤੁਸੀਂ ਦੇ ਨਹੀਂ ਸਕਦੇ, ਸੋ ਉਹ ਤੁਹਾਡਾ ਡਿਨਾਈ ਕਰ ਦਿੰਦੇ ਆ। ਸਿਮਿਲਰਲੀ ਅੱਜ ਕੱਲ ਕਾਫੀ ਜਿਹੜੇ ਨਵੇਂ ਬਿਲਡਰ ਨੇ ਘਰ, ਜਿਹੜੇ ਕਈਆਂ ਦੇ ਪਿਛਲੇ ਸਾਲ ਦੇ ਬੁੱਕ ਹੋਇਆ, ਹੁਣ ਕੰਪਲੀਟ ਹੋ ਰਿਹਾ, ਕਿਉਂਕਿ ਕੋਵਿਡ ਦੇ ਕਾਰਨ ਜਾਂ ਸਮਾਨ ਨਹੀਂ ਸੀਗਾ ਨਾ, ਸੋ ਦੇ ਆਰ ਐਕਚੁਅਲੀ ਗੈਟਿੰਗ ਇਨਟੂ ਹੁਣ ਲੌਕ ਕਰੀਏ। ਉਹ ਜਦੋਂ ਲੌਕ ਕਰਨ ਜਾਂਦੇ ਆ, ਉਹ ਕਹਿੰਦੇ ਭਾਜੀ ਇਹ ਤੇ ਪੇਮੈਂਟ ਕਿੰਨੀ ਵੱਧ ਗਈ, ਹੁਣ ਕਿੱਦਾਂ ਕਰੀਏ ਇਹਨੂੰ ਆਪਾਂ। ਨਾ ਉਹਨਾਂ ਕੋਲ ਡਾਊਨ ਪੇਮੈਂਟ ਜ਼ਿਆਦਾ ਦੇਣ ਕੋਲ ਪੈਸੇ ਹੈਗੇ ਆ। ਸੋ ਕਾਫੀ ਲੋਕ ਇਸ ਵੇਲੇ ਨਾ ਦੇ ਆਰ ਗੈਟਿੰਗ ਪ੍ਰਾਈਸਡ ਆਊਟ ਆਫ ਦਾ ਮਾਰਕੀਟ, ਯਾਨੀ ਕਿ ਉਹ ਕਾਰ ਲੈ ਨਹੀਂ ਸਕਦੇ। ਸੋ ਇਸ ਚੀਜ਼ ਦਾ ਤੁਸੀਂ ਇਹ ਖਿਆਲ ਰੱਖੋ। ਮੈਂ ਤੇ ਇਹ ਵੀ ਕਹਾਂਗਾ, ਜੇ ਤੁਸੀਂ ਨਾ ਜਿਹੜੇ ਤੇ ਸੱਜਣ ਭੈਣ ਭਰਾ ਜਿਹੜੇ ਇਸ ਵੇਲੇ ਬਿਲਡਰਸ ਨਾਲ ਕੰਮ ਕਰ ਰਹੇ, ਉਹਨਾਂ ਵਾਸਤੇ ਇੱਕ ਸਲਾਹ ਇਹ ਹੈਗੀ ਹੈ, ਬਿਲਡਰ ਨੂੰ ਕਹੋ ਵੀ ਕਈ ਵਾਰੀ ਨਾ ਬਿਲਡਰਸ ਆਪਣੀ ਲੋਨ ਕੰਪਨੀਆਂ ਯੂਜ਼ ਕਰਦੀਆਂ, ਉਹਨਾਂ ਦੇ ਇੰਟਰਨਲ ਇਨ ਹਾਊਸ ਲੈਂਡਰਸ ਹੁੰਦੇ ਆ। ਉਹ ਆਪਣੇ ਕਹਿੰਦੇ ਤੁਸੀਂ ਇੱਥੋਂ ਕਰਾ ਸਕਦੇ ਹੋ। ਜੇ ਤੇ ਉਹ ਸਿਚੁਏਸ਼ਨ ਹੈਗੀ ਤਾਂ ਉਹਨਾਂ ਕੋਲ ਵੀ ਭਾਈ ਤੁਸੀਂ ਸਾਡਾ ਨਾ ਰੇਟ ਬਾਈ ਡਾਊਨ ਕਰ ਦਿਓ। ਉਹਨਾਂ ਨੂੰ ਕਹੋ ਗੋ ਆਫਟਰ ਦੈਮ, ਕਿਉਂਕਿ ਇਹਦੇ ਚ ਤੁਹਾਡੀ ਕੋਈ ਗਲਤੀ ਨਹੀਂ ਹੈਗੀ। ਤੁਸੀਂ ਘਰ ਆਪਣੇ ਹਿਸਾਬ ਨਾਲ ਬੁੱਕ ਕਰਾ ਦੀ। ਹਾਂ, ਸਮਾਂ ਜ਼ਰੂਰ ਬਦਲ ਗਿਆ, ਪਰ ਬਿਲਡਰਸ ਕੋ ਦੇ ਹੈਵ ਗੁੱਡ ਅਮਾਊਂਟ ਆਫ ਮਨੀ। ਉਹਨਾਂ ਨੂੰ ਕਹੋ ਵੀ ਤੁਸੀਂ ਮੈਨੂੰ ਉਸ ਹਿਸਾਬ ਨਾਲ ਮੇਰਾ ਜਿਹੜਾ ਵਿਆਜ ਆ ਉਹਨੂੰ ਵੀ ਖਰੀਦ ਕੇ ਦਿਓ ਹਾਂ ਤੁਸੀਂ ਪਹਿਲਾਂ, ਤਾਂ ਕਿ ਮੇਰੀ ਪੇਮੈਂਟ ਮੈਂ ਘਰ ਵੀ ਲੈ ਸਕਾਂ ਤੇ ਮੇਰਾ ਅਫੋਰਡ ਵੀ ਕਰ ਸਕਾਂ, ਨਾਲੇ ਤੁਹਾਨੂੰ ਦੁਬਾਰਾ ਤੋਂ ਮਤਲਬ ਵੀ ਰੀਫਾਈਨੈਂਸ ਕਰਨ ਦੀ ਲੋੜ ਨਹੀਂ ਪਊਗੀ। ਸੋ ਯੂ ਕੈਨ ਨੈਗੋਸ਼ੀਏਟ ਦੈਟ ਥਿੰਗ। ਇਹਦੇ ਵਿੱਚ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ, ਜਦੋਂ ਵੀ ਤੁਸੀਂ ਨਵਾਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ, ਸਿੱਧਾ ਹੀ ਬਿਲਡਰ ਕੋਲ ਨਾ ਜਾਵੋ, ਜੋ ਆਪਣਾ ਰੀਅਲਟਰ ਜਿਹੜਾ ਕਿ ਤੁਹਾਡੇ ਹਿੱਕ ਚ ਹੋਵੇ। ਮੈਂ ਹਮੇਸ਼ਾ ਇਹ ਗੱਲਾਂ ਤਾਂ ਕਹਿੰਦਾ ਵੀ ਇਹ ਕੰਮਾਂ ਦੇ ਵਿੱਚੋਂ ਜਿਹੜੇ ਮੇਰੇ ਕੋਲ ਹੈਗੇ ਸੀ, ਉਹਨਾਂ ਦੇ ਜਾ ਕੇ ਵੀ ਫਾਈਟ ਫੋਰ ਯੂ, ਹਨਾ। ਤੁਸੀਂ ਥੋੜਾ ਪੇ ਕਰਨਾ, ਪੇ ਤੇ ਬਿਲਡਰ ਨੇ ਕਰਨਾ ਹੈਗਾ ਰੀਅਲਟਰ ਨੂੰ। ਪਰ ਜਿਹੜੀ ਹੁਣ ਜਿਵੇਂ ਆਹ ਦੀ ਸਥਿਤੀ ਬਣ ਗਈ ਹੈ, ਸਿਮਿਲਰਲੀ ਘਰਾਂ ਦੇ ਵਿੱਚ ਜਦੋਂ ਘਰ ਬਣਦੇ ਆ, ਹੋਰ ਬੜੇ ਨੁਕਸਾਨ ਹੁੰਦੇ ਆ। ਕੋਈ ਛੱਤ ਨਹੀਂ ਸਹੀ ਬਣੀ, ਜਾਂ ਕੋਈ ਕਮਰੇ ਦੇ ਵਿੱਚ ਉਹਨਾਂ ਨੇ ਇੱਕ ਬਿਲਡਰ ਨੇ ਘਰ ਬਣਾਇਆ ਸੀ, ਮੰਨੋਗੇ ਨਹੀਂ, ਆਪਣੇ ਖਾਲਸਾ ਭਾਜੀ ਜੀ, ਉਹ ਬੰਦੇ ਨੇ ਮਾਡਲ ਘਰ ਲਿਆ ਇੱਥੇ ਜੀ, ਤੇ ਬੰਦਾ ਕਿਤੇ ਟਰੱਕ ਤੇ ਸੀਗਾ, ਉਹਨੇ ਕਿ ਆਪਣੇ ਕੋਈ ਫੈਮਲੀ ਨੂੰ ਭੇਜਤਾ ਵੀ ਤੁਸੀਂ ਜਾ ਕੇ ਚੈੱਕ ਕਰਾਓ ਘਰ ਨੂੰ। ਕਹਿੰਦਾ ਘਰ ਸਭ ਠੀਕ ਆ। ਇਹਨਾਂ ਨੇ ਘਰ ਲੈ ਲਿਆ, ਉਹਨਾਂ ਨੇ ਸਾਈਨ ਕਰਤੇ ਪੇਪਰ। ਘਰ ਦੇ ਵਿੱਚ ਬੰਦਾ ਮੂੰਹ 4 ਮਹੀਨੇ ਹੋ ਗਏ, ਹਜੇ ਤੱਕ ਘਰਾਂ ਦੇ ਅੱਧੇ ਦਰਵਾਜ਼ੇ ਅੰਦਰ ਨਹੀਂ ਲੱਗੇ, ਬਾਥਰੂਮਾਂ ਦੇ ਜੀ। ਹੁਣ ਬਿਲਡਰ ਸੁਣਦਾ ਨਹੀਂ ਕਿਸੇ ਦੀ, ਕਹਿੰਦਾ ਤੁਸੀਂ ਸਾਈਨ ਕਰਤੇ ਪੇਪਰ। ਹੁਣ ਉਹ ਚ ਰੀਅਲਟਰ ਇਨਵੋਲਵ ਨਹੀਂ ਸੀਗਾ, ਹਨਾ। ਉਹ ਰੀਅਲਟਰ ਨਾਲ ਬੈਠੇ, ਉਹਨਾਂ ਦੇ ਬੰਦੇ ਬੈਠੇ ਉੱਥੇ। ਸੋ ਤੁਸੀਂ ਨਾ ਸੋਚੋ ਵੀ ਤੁਹਾਡੇ ਨਾਲੇ ਆਪਣੇ, ਤੁਸੀਂ ਇਹ ਨਾ ਸੋਚੋ ਵੀ ਤੁਹਾਡੇ ਬੰਦੇ ਨੇ ਪੈਸੇ ਬਣਾਏ। ਨਹੀਂ, ਉਹ ਬੰਦਾ ਵੀ ਤੁਹਾਡੇ ਵਾਸਤੇ ਕੰਮ ਕਰਨ ਨੂੰ ਇਸ ਚੀਜ਼ ਦਾ ਲਾਇਸੈਂਸ ਮਿਲਿਆ ਕੰਮ ਕਰਨ ਦਾ। ਸੋ ਬੀ ਵੈਰੀ ਕੇਅਰਫੁਲ। ਇੱਥੋਂ ਨਾ ਭੱਜੋ, ਰੀਅਲਟਰ ਨੂੰ ਨਾਲ ਲੱਗ ਜਾਓ, ਤਾਂ ਕਿ ਜਦੋਂ ਇਹੋ ਜਿਹਾ ਕੰਮ ਆ ਜਾਏ। ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ, ਉਹ ਜਿਹੜੇ ਆਪਣੇ ਜਿਹੜੇ ਭਾਜੀ ਨੇ ਘਰ ਲਿਆ 790 ਦਾ, ਤੇ ਹੁਣ ਉਹਨਾਂ ਨੂੰ ਕਹਿੰਦੇ ਵੀ 60,000 ਲੈ ਲਓ ਜੀ। ਉਹਦੇ ਮੈਂ ਹੋਰ ਵੀ ਐਡ ਕਰਦਾ ਜਾਵਾਂ ਚੀਮਾ ਜੀ, ਬਿਲਕੁਲ ਉਹਨਾਂ ਨੇ ਨਾ ਰੀਅਲਟਰ ਯੂਜ਼ ਕੀਤਾ ਸੀ। ਉਹ ਕਹਿੰਦਾ ਜਦੋਂ ਫਿਰ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਕੁਆਲੀਫਾਈ ਨਹੀਂ ਕਰਦਾ, ਕਹਿੰਦਾ ਤੇਰਾ ਡਿਪੋਜ਼ਿਟ 22,000 ਮਰ ਜਾਣਾ ਹੈ, ਹਨਾ। ਤੇ ਉਹ ਵਿਚਾਰਾ ਨਵਾਂ ਮੁੰਡਾ ਸੀ, ਟਰੱਕ ਡਰਾਈਵਰ। ਕਹਿੰਦਾ ਮੈਂ ਆਪਣੇ ਰੀਅਲਟਰ ਨੂੰ ਕਾਲ ਕੀਤੀ, ਉਹ ਕਹਿੰਦਾ ਕਿੱਦਾਂ ਕੁਆਲੀਫਾਈ ਨਹੀਂ ਕਰਦਾ, ਬੈਂਕ ਦਾ ਲੈਟਰ ਉਹਨਾਂ ਨੂੰ ਭੇਜਤਾ ਤੇ ਉਹਨੂੰ ਪੈਸੇ ਵੀ ਵਾਪਸ ਮਿਲ ਗਏ, ਹਨਾ, ਜਿਹੜਾ ਉਹਦਾ ਡਿਪੋਜ਼ਿਟ ਦਿੱਤਾ ਸੀ। ਨਹੀਂ ਤਾਂ ਹੁਣ ਇਹ ਬਿਲਕੁਲ ਗੱਲ ਤੁਹਾਡੀ ਸਹੀ ਆ, ਜਦੋਂ ਰੀਅਲਟਰ ਨਾ ਹੋਵੇ ਤਾਂ ਫਿਰ ਬਿਲਡਰ ਇਦਾਂ ਦੇ ਗੱਲਬਾਤ ਕਰ ਦਿੰਦਾ, ਤੇ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਮੈਂ ਕਿਸ ਤਰ੍ਹਾਂ ਫਾਈਟ ਕਰ ਸਕਦਾ। ਸਾਡੇ ਆਫਿਸ 'ਚ ਨਾ ਮੈਨੂੰ ਜਿੰਨੇ ਸਾਲ ਮੈਂ ਕੱਢਦਾ ਨਾ ਇੱਥੇ ਕੰਮ ਦੇ ਵਿੱਚ, ਦੇਖੋ ਜੀ, ਰੀਅਲ ਐਸਟੇਟ ਏਜੰਟਸ ਵੀ ਤੁਹਾਨੂੰ ਖੜਨੀ ਚਾਹੀਦੀ ਹੈ, ਥੋੜੀ ਤੜ ਰੱਖੋ ਜੀ। ਇਹ ਕੰਟਰੀ ਰਾਈਟਸ ਤੇ ਬਣੀ ਹੋਈ ਹੈ, ਏਦਾਂ ਨਹੀਂ ਬਣੀ ਹੋਈ। ਏਦਾਂ ਨਹੀਂ ਇੱਥੇ ਸਾਰੇ ਜਾਣੇ ਅਸੀਂ ਜਾ ਕੇ ਨਾ ਸਾਰਾ ਕੰਮ ਕਰਨਾ, ਮਿਹਨਤਾਂ ਕਰਨੇ। ਇੱਥੇ ਰਾਈਟਸ ਹੈਗੇ ਤੁਹਾਡੇ, ਯੂ ਕੈਨ ਫਾਈਟ ਫॉर ਇਟ। ਬਟ ਤੁਹਾਡੇ ਨਾਲ ਜਿਹੜੀ ਤੁਹਾਡੀ ਏਜੰਸੀ ਹੈਗੀ ਆ, ਜਾਂ ਜਿਹੜੀ ਤੁਹਾਡੀ ਰੀਅਲ ਐਸਟੇਟ ਏਜੰਸੀ ਹੈਗੀ ਆ, ਤੁਹਾਡੀ ਮੌਰਗੇਜ ਕੰਪਨੀ ਤੁਸੀਂ ਕੰਮ ਕਰ ਰਹੇ ਹੋ, ਵੀ ਉਹ ਤੁਹਾਡਾ ਕਿੰਨਾ ਸਾਥ ਦਿੰਦੇ ਆ। ਇਹ ਸਾਡੇ ਪੰਜਾਬੀਆਂ ਵਿੱਚ ਦੇਖੋ ਵੀ ਜੀ, ਤੁਸੀਂ ਵੀ ਕੰਮ ਕਰਦੇ ਹੋ, ਅਸੀਂ ਵੀ ਕੰਮ ਕਰਨੇ ਆ। ਜੁੱਟ ਨਾਲ ਕੰਮ ਕਰੋ ਨਾਲ। ਜੇ ਤੁਸੀਂ ਕਲਾਇੰਟ ਨੂੰ ਕੋਈ ਹਾਂ ਕੀਤੀ, ਉਹਦੇ ਨਾਲ ਖੜੋ, ਮੈਕਸਿਮਮ ਖੜੋ, ਜਿੰਨਾ ਖੜ ਸਕਦੇ ਹੋ। ਉਹਦੇ ਪੱਖ ਵਾਸਤੇ ਲੜੋ। ਇਹ ਜ਼ੈਂਡਰ ਮੌਰਗੇਜ ਤੇ ਜ਼ੈਂਡਰ ਰੀਅਲ ਐਸਟੇਟ ਦੀ ਜਿਹੜੀ ਸਥਾਪਨਾ ਮੈਂ ਕੀਤੀ ਸੀ ਨਾ ਕੰਪਨੀ ਦੇ, ਇਹਦੇ ਵਿੱਚ ਇੱਕ ਗੋਲ ਇਹ ਵੀ ਸੀਗਾ ਵੀ ਯਾਰ ਸਭ ਦੀ ਮਦਦ ਹੋਵੇ ਜ਼ਰੂਰ ਇਹਦੇ ਵਿੱਚ ਜੀ। ਸੋ ਇਹੋ ਜਿਹੀ ਸਿਚੁਏਸ਼ਨ ਵਿੱਚ ਆਹ ਚੀਜ਼ ਨਾ ਭੁੱਲੋ ਵੀ ਤੁਹਾਡੇ ਨਾਲ ਕੌਣ ਖੜਦਾ ਮੁਸ਼ਕਲ ਦੇ ਵਿੱਚ, ਖਾਸ ਕਰ ਜੀ। ਨਹੀਂ, ਤੁਹਾਡੇ ਸਾਹਮਣੇ ਆ ਟਵਿੱਟਰ ਦੇ ਨੂੰ ਲੈ ਕੇ, ਟਰੰਪ ਦਾ ਟਵਿੱਟਰ ਦਾ ਕਿੱਦਾਂ ਚੱਲ ਰਿਹਾ ਨਾ, ਫੇਕ ਅਕਾਊਂਟ ਨੂੰ ਲੈ ਕੇ। ਸੋ ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈਗੀ ਆ।
ਜਿਸ ਤਰ੍ਹਾਂ ਆਪਾਂ ਇੱਕ ਗੱਲ ਹੋਰ ਆ ਚੀਮਾ ਜੀ 2-2.5 ਸਾਲ ਪਹਿਲਾਂ ਬਹੁਤ ਰੌਲਾ ਪਾਉਂਦੇ ਸੀ ਭਾਈ ਰੀਫਾਈਨਾਂਸ ਕਰਾ ਲਓ, ਪੇਪਰ ਇਕੱਠੇ ਕਰ ਲਓ। ਹਾਂਜੀ ਹਾਂਜੀ ਬੰਦੇ ਆਪਣੇ ਕੰਮੇ ਕਰੀ ਜਾਂਦੇ, ਪੇਪਰ ਨਹੀਂ ਇਕੱਠੇ ਕਰਦੇ। ਹੁਣ ਕਈ ਕਹਿੰਦੇ ਵੀ ਅਸੀਂ ਹਾਂਜੀ। ਮਿਸ ਕਰ ਗਏ ਹੈਗੇ ਵੋਟ, ਹਨਾ। ਸੋ ਸਮਾਂ ਕਹਿੰਦੇ ਜੀ ਸਭ ਕੁਛ ਖਾਂਦਾ, ਸਭ ਨੂੰ ਅਸੀਂ ਸਭ ਸਿੱਖਦੇ ਹਾਂ। ਹਜੇ ਵੀ ਕੁਛ ਨਹੀਂ, ਇਹ ਦੇਖੋ ਇੱਕ ਦੌਰ ਹੈਗਾ, ਅਸੀਂ ਤੋਂ ਨਿਕਲ ਰਹੇ ਹਾਂ। ਜੀ ਇਹਦੀਆਂ ਵੀ ਗੱਲਾਂ ਹੁੰਦੀਆਂ ਰਹਿਣੀਆਂ। ਕੋਵਿਡ ਦੀਆਂ ਕਿੰਨੀਆਂ ਗੱਲਾਂ ਅਸੀਂ ਰੋਜ਼ ਕਰਦੇ ਸੀਗੇ, ਕਦੀ ਜੀ ਕਦੀ ਹੁਣ ਵਿਰਲਾ ਸੀ ਕੋਈ ਗੱਲ ਆਈ ਦੀ ਖਬਰ ਸੁਣਾ ਦੀ ਹੈ ਨਾ। ਸੋ ਟਾਈਮ ਬਦਲ ਰਹਿੰਦਾ। ਪਰ ਜਿਹੜੀ ਮੈਂ ਹਮੇਸ਼ਾ ਇੱਕ ਚੀਜ਼ ਦੱਸਣਾ ਚਾਹਾਂਗਾ ਸਭ ਸਰੋਤਿਆਂ ਨੂੰ, ਵੀ ਜਿਹੜੀ ਹੋਮ ਓਨਰਸ਼ਿਪ ਹੈਗੀ ਹੈ ਨਾ, ਇਹ ਤੁਹਾਡਾ ਆਪਣਾ ਘਰ ਹੈਗਾ। ਇਹ ਜੇ ਤੁਸੀਂ ਰਹਿੰਦੇ ਹੋ, ਤੁਹਾਡਾ ਪਰਿਵਾਰ ਹੁੰਦਾ, ਬੱਚੇ ਪਲਦੇ, ਇਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ। ਜਦੋਂ ਵੀ ਮੌਕਾ ਲੱਗੇ ਆਪਣਾ ਘਰ ਜ਼ਰੂਰ ਲਓ, ਇਹ ਮੈਂ ਸਭ ਨੂੰ ਸਲਾਹ ਦਵਾਂਗਾ। ਮਾਰਕੀਟ ਉੱਪਰ ਥੱਲੇ ਹੁੰਦੀ ਰਹਿੰਦੀ ਹੈ, ਔਰ ਹੁੰਦੀ ਰਹਿਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ। ਬਟ ਆਪਣਾ ਘਰ ਜਦੋਂ ਵੀ ਤੁਹਾਨੂੰ ਮੌਕਾ ਲੱਗੇ, ਹਿਸਾਬ ਨਾਲ ਦੇਖ ਕੇ ਅਫੋਰਡ ਜੇ ਕਰ ਸਕਦੇ ਹੋ ਤੇ ਕਿਰਾਏ ਤੋਂ ਬਚੋ। ਠੀਕ ਹੈ, ਕਈ ਵਾਰੀ ਤਾਂ ਬੰਦਾ ਮਜਬੂਰੀ ਹੁੰਦਾ ਕਿਰਾਇਆ ਦੇਣ ਲਈ, ਪਰ ਇੱਕ ਸਮਾਂ ਐਸਾ ਵੀ ਹੁੰਦਾ ਕਿ ਹਮੇਸ਼ਾ ਇਹ ਨਾ ਸੋਚੋ ਕਿ ਅਗਲੇ 15 ਸਾਲ ਹੀ ਕਿਰਾਇਆ ਦੇਣਾ। ਜੀ ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼, ਕਿਉਂਕਿ ਆਪਾਂ ਨੂੰ ਪਤਾ ਮੈਜੋਰਟੀ ਚ ਆਪਣੇ ਬੰਦੇ ਸੈਲਫ ਇੰਪਲਾਇਡ ਆ, ਚਾਹੇ ਟਰੱਕਿੰਗ ਸਟੋਰਾਂ ਚ ਆ, ਕਿਤੇ ਵੀ ਆ। ਲਾਸਟ ਡੇਟ ਟੈਕਸ ਭਰਨ ਦੀ ਕਾਰਪੋਰੇਸ਼ਨ ਦੀ 9/15 ਆ ਤੇ ਇੰਡੀਵਿਜੂਅਲ 10/15 ਆ। ਯੂਜ਼ਲੀ ਆਪਾਂ ਸਾਰੇ ਲੇਟੇ ਹੁੰਨੇ ਆ। ਸੋ ਜਦੋਂ ਜੀ ਤੁਸੀਂ ਟੈਕਸ ਫਾਈਲ ਕਰਨਾ, ਘਰ ਖਰੀਦ ਲਏ ਆ, ਤੇ ਰੀਅਲਟਰ ਤੇ ਅਕਾਊਂਟੈਂਟ ਦੇ ਨਾਲ ਮਿਲ ਕੇ ਆਪਣਾ ਸਾਰਾ ਡਿਸਕਸ ਕਰੋ। ਇਦਾਂ ਨਾ ਹੋਵੇ ਮੁੜ ਕੇ ਤੁਸੀਂ ਟੈਕਸ ਭਰ ਲਿਆ ਤੇ ਕੁਆਲੀਫਾਈ ਨਹੀਂ ਕਰਦੇ। ਜੀ 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 ਤੇ ਨਾਲੇ ਅਸੀਂ ਬੇਸਿਕਲੀ ਤੁਸੀਂ ਵੀ ਦੇਖੋ ਭਾਜੀ, ਇੰਨੀ ਇਨਫੋਰਮੇਸ਼ਨ ਆਪਣੇ ਹਰ ਇੱਕ ਸ਼ੋਅ ਦੇ ਵਿੱਚ ਲੈ ਕੇ ਆਉਂਦੇ ਹੋ। ਇਹ ਅਸੀਂ ਸਭ ਲੋਕਾਂ ਨੂੰ, ਜਿਹੜੇ ਵੀ ਸਾਡੇ, ਮੈਂ ਖਾਸ ਕਰ ਆਪਣੇ ਪੰਜਾਬੀ ਕਮਿਊਨਿਟੀ ਨੂੰ ਸੰਬੋਧਿਤ ਕਰ ਰਿਹਾ ਵੀ ਇਸ ਚੀਜ਼ ਦਾ ਤੁਸੀਂ ਫਾਇਦਾ ਚੁੱਕੋ। ਇਹ ਚੀਜ਼ਾਂ ਤੁਹਾਡੇ ਹੱਕ ਵਾਸਤੇ ਬਣੀਆਂ ਹੈਗੀਆਂ। ਸੁਣੋ, ਗੱਲਾਂ ਸੁਣੋ, ਇਹਨਾਂ ਤੇ ਵਿਚਾਰ ਕਰੋ। ਜੇ ਨਹੀਂ ਹੈਗਾ ਸਲਾਹ ਜ਼ਰੂਰ ਕਰੋ ਘੱਟ ਤੋਂ ਘੱਟ, ਤਾਂ ਕਿ ਤੁਹਾਡੀ ਪੂਰੀ ਇਸ ਮੁਲਕ 'ਚ ਚੰਗੀ ਤਰ੍ਹਾਂ ਤੁਹਾਡੀ ਜਿਹੜੀ ਹੈਗੀ ਹੈ ਅੱਛੀ ਮਦਦ ਹੋ ਸਕੇ। ਜੀ ਤੇ ਨਾਲ ਹੀ ਬਿਲਕੁਲ, ਸੋ ਰੀਅਲ ਏਸਟੇਟ ਦਾ, ਮੌਰਗੇਜਸ, ਲੋਨਸ ਦਾ ਕੰਮ ਤਾਂ ਮੋਹਨ ਚੀਮਾ ਜੀ ਜਿਹੜਾ ਆ ਕਰਦੀ ਹੈ, ਤੇ ਨਾਲ ਟਰੱਕਸ ਤੇ ਟਰੱਕਿੰਗ ਇਕਵਿਪਮੈਂਟ, ਉਸ ਤੇ ਲੋਨਸ ਦਾ ਵੀ ਕਰਦੇ ਆ, ਤੇ ਉਹਦੇ ਬਾਰੇ ਵੀ ਮੋਹਨ ਚੀਮਾ ਜੀ ਜਾਣਕਾਰੀ ਦੱਸ ਦਿਓ। ਹਾਂਜੀ, ਸੋ ਜਿਹੜੀ ਟਰੱਕਿੰਗ ਦੀ ਕੰਪਨੀ ਹੈਗੀ ਜ਼ੈਂਡਰ ਕੈਪੀਟਲ ਕਾਰਪੋਰੇਸ਼ਨ ਜੀ, ਇਹਦਾ ਜਿਹੜਾ CFL DBO ਨੰਬਰ ਹੈਗਾ 139991। ਇਹਦੇ ਤਹਿਤ ਇੱਕ ਜਿਹੜੀ ਇਹ ਸਰਵਿਸ ਦਿੰਦੇ ਆ, ਕਿਉਂਕਿ ਕਾਫੀ ਸਾਨੂੰ ਰਿਕੁਐਸਟ ਆਉਂਦੇ ਸੀ ਭਾਈ ਸਾਨੂੰ ਟਰੱਕ ਟ੍ਰੇਲਰਸ ਲਾਉਣ ਦੇ ਵਿੱਚ ਸਾਡੀ ਮਦਦ ਕਰੋ, ਕਿਉਂਕਿ ਤੁਸੀਂ ਮੌਰਗੇਜ ਦਾ ਕੰਮ ਤੇ ਕਾਫੀ ਸਾਲਾਂ ਤੋਂ ਕਰ ਰਹੇ ਹੋ। ਤੇ ਇਹ ਨਵੀਂ ਸਰਵਿਸ ਐਡ ਕੀਤੀ ਹੈ, ਔਰ ਕਾਫੀ ਅੱਛਾ ਇਹਦਾ ਸਾਨੂੰ ਕਹ ਲਓ ਵੀ ਹਲਾਰਾ ਵੀ ਮਿਲ ਰਿਹਾ। ਕਾਫੀ ਪੰਜਾਬੀ ਭੈਣ ਭਰਾ ਸਾਡੇ ਕੋਲ ਆਉਂਦੇ, ਆਪਣੀ ਕੰਪਨੀਜ਼ ਇਹਨਾਂ ਨੇ ਫਲੀਟ ਕਰਾਉਣੀ, ਫਲੀਟ ਲੀਜ਼ਿੰਗ ਕਰਨੇ ਆ, ਜੇ ਕਿਤੇ ਪਰਚੇਸ ਕਰਨੀ ਹੈ। ਇੱਕ ਇਹਦੇ ਜਿਹੜੀ ਅੱਜ ਕੱਲ੍ਹ ਜਿਹੜੀ, ਕਿਉਂਕਿ ਟਰੱਕਿੰਗ ਦੇ ਵਿੱਚ ਵੀ ਕਾਫੀ ਹਲਚਲ ਮਚੀ ਹੋਈ ਹੈ ਕਿ ਟਰੱਕ ਲੋਕੀ ਇੱਕ ਦੂਜੇ ਨੂੰ ਵੇਚ ਰਹੇ ਨੇ। ਇੱਕ ਟਰੱਕਰ ਹੈਗਾ, ਉਹਨੇ ਆਪਣਾ ਨਵਾਂ ਕੰਮ ਖੋਲਣਾ, ਇੱਕ ਟਰੱਕਰ ਹੈਗਾ ਕੋਲ 5 ਟਰੱਕ ਆ, ਉਹ ਘਬਰਾਇਆ ਕਹਿੰਦਾ ਮੈਂ ਵੇਚ ਦੇਣਾ 2 ਟਰੱਕ। ਸੋ ਆਪਸ 'ਚ ਤੁਸੀਂ ਖਰੀਦੋ ਫਰੋਖਤ ਵੀ ਕਰ ਸਕਦੇ ਹੋ। ਉਹਦੇ ਵੀ ਰੂਲਸ ਹੈਗੇ ਆ, ਉਹਦੇ ਵੀ ਤਰੀਕੇ ਹੈਗੇ ਆ। ਸੋ ਜ਼ੈਂਡਰ ਕੈਪੀਟਲ ਕਾਰਪ ਦੇ ਤਹਿਤ ਇਹਦਾ ਜਿਹੜਾ ਨੰਬਰ ਹੈਗਾ 855 855 2022 ਹੈਗਾ ਜੀ। ਜੇ ਕਿਸੇ ਵੀ ਸੱਜਣ ਨੇ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਆ, ਜਾਂ ਟਰੱਕ ਜਾਂ ਟ੍ਰੇਲਰ ਦਾ ਲੋਨ ਕਰਵਾਉਣਾ ਹੋਵੇ, ਭਾਵੇਂ ਉਹ ਯੂਜ਼ ਹੈਗਾ, ਭਾਵੇਂ ਉਹ ਨਵਾਂ ਹੈਗਾ, ਭਾਵੇਂ ਤੁਸੀਂ ਇੱਕ ਲੈਣਾ, ਭਾਵੇਂ ਤੁਸੀਂ 10 ਲੈਣੇ ਹੈਗੇ ਆ, ਇਹ ਸਰਵਿਸ ਅਵੇਲੇਬਲ ਹੈਗੀ ਹੈ। ਔਰ ਅਸੀਂ ਕੋਸ਼ਿਸ਼ ਕਰਨਾ, ਜੇ ਤੁਸੀਂ ਆਪਣੀ ਡਾਕੂਮੈਂਟੇਸ਼ਨ ਟਾਈਮ ਸਿਰ ਤੇ ਦੇ ਦਿਓ ਤਾਂ ਵਿਦਿਨ 24 to 48 ਆਵਰਸ ਦੇ ਵਿੱਚ ਇਹਦੀ ਕਲੋਜ਼ਿੰਗ ਵੀ ਹੋ ਸਕਦੀ ਹੈ, ਐਜ਼ ਲੌਂਗ ਐਜ਼ ਤੁਹਾਡੀ ਡਾਕੂਮੈਂਟੇਸ਼ਨ ਸਹੀ ਤਰੀਕੇ ਨਾਲ ਟਾਈਮ ਤੇ ਸਾਡੇ ਕੋਲ ਪਹੁੰਚ ਜਾਵੇ ਜੀ। ਜੀ, ਸੋ ਤੇ ਕੰਟੈਕਟ ਨੰਬਰ ਤੁਸੀਂ ਸ਼ੇਅਰ ਕਰ ਲਿਓ ਮੋਹਨ ਚੀਮਾ ਜੀ, ਵੀ ਕਿਹੜੇ ਨੰਬਰ ਤੇ ਕੰਟੈਕਟ ਕਰਨ। ਹਾਂਜੀ, ਸੋ ਜੇ ਟਰੱਕਿੰਗ ਦੇ ਟਰੱਕਿੰਗ ਦੇ ਤਰੀਕੇ ਨਾਲ ਜੇ ਕੋਈ ਇਕਵਿਪਮੈਂਟ ਦੀ ਫਾਈਨੈਂਸਿੰਗ ਕਰਨੀ ਹੋਵੇਗੀ ਜੀ 8558552022 855 855 2022। ਜੇ ਤੁਸੀਂ ਮੇਰਾ ਨੰਬਰ ਲੈਣਾ ਚਾਹੁੰਦੇ ਹੋ, ਮੈਂ ਸਾਰੇ ਕੰਮ ਮੇਰੇ ਨੰਬਰ ਤੇ ਹੁੰਦੇ ਜੀ, ਐਗ, ਕਮਰਸ਼ੀਅਲ, ਟਰੱਕ, ਮੌਰਗੇਜਸ, ਟਰੱਕ ਲੋਨਸ ਤੇ ਉਹਦੇ ਵਾਸਤੇ ਜਿਹੜਾ ਮੇਰਾ ਖੁਦ ਦਾ ਨੰਬਰ ਹੈਗਾ ਜੀ 559 905 2575 559 9052575। ਇਹ ਨੰਬਰ ਕਿਤੇ ਲਿਖ ਕੇ ਰੱਖ ਲਓ ਜੀ, ਇਹਨੇ ਤੁਹਾਡੇ ਨਹੀਂ ਤੇ ਨਾ ਕਿ ਸੱਜਣ ਦੇ ਜੋ ਕਈ ਨਾ ਕਈ ਕੰਮ ਆਊਗਾ ਜੀ। ਜੀ ਬਿਲਕੁਲ ਜੀ, ਸੋ ਇਹਨਾਂ ਦੇ ਨਾਲ ਕੰਟੈਕਟ ਕਰ ਲਿਓ। ਤੇ ਇਹ ਜਿਹੜੇ ਤੁਸੀਂ ਲੋਨਸ ਦੀ ਗੱਲ ਕਰ ਰਹੇ ਆ, ਸੇਮ ਡੇ ਅਪਰੂਵਲ ਇਸ ਦੇ ਵਿੱਚ ਹੁੰਦਾ ਆ, ਵਕਤ ਲੱਗਦਾ ਆ, ਇਹਦਾ ਕੀ ਪ੍ਰਕਿਰਿਆ ਹੁੰਦੀ? ਦੇਖੋ ਜੀ, ਏਦਾਂ ਹੈਗਾ ਵੀ ਜੇ ਡਾਕੂਮੈਂਟੇਸ਼ਨ ਤੁਹਾਡੀ ਸਹੀ ਹੈਗੀ ਹੈ, ਤੁਹਾਡੀ ਕਲੀਨ ਫਾਈਲ ਹੈਗੀ ਹੈ, ਤੇ ਵਿਦਿਨ ਵੀ 2-3 ਘੰਟੇ ਵਿੱਚ ਵੀ ਅਪਰੂਵਲ ਸਾਨੂੰ ਆ ਜਾਂਦਾ ਹੈ। ਸੋ ਇਟ ਆਲ ਡਿਪੈਂਡਸ ਵੀ ਤੁਸੀਂ ਜਿਹੜਾ ਆਪਣਾ ਕਿੰਨੇ ਸਮੇਂ ਦੇ ਵਿੱਚ ਸਾਨੂੰ ਪੇਪਰ ਭੇਜਦੇ ਹੋ। ਬਟ ਨਾਰਮਲੀ ਜਿਹੜੀ ਐਵਰੇਜ ਹੈਗੀ ਆ 1 to 2 ਡੇਜ਼ ਦੇ ਵਿੱਚ ਜਿਹੜੀ ਹੈਗੀ ਤੁਹਾਨੂੰ ਆਨਸਰ ਮਿਲ ਸਕਦਾ ਵੀ ਤੁਹਾਡਾ ਲੋਨ ਹੋਣਾ ਕਿ ਨਹੀਂ ਹੋਣਾ। ਕਈਆਂ ਦੀ ਅਸੀਂ ਸੇਮ ਡੇ ਕਲੋਜ਼ਿੰਗ ਵੀ ਕਰ ਸਕਦੇ ਹਾਂ। ਹੁਣ ਜਿੰਨੇ ਸਾਰੇ ਬੰਦੇ ਨੇ ਆਪਣੇ ਟੈਕਸ ਰਿਟਰਨਸ, ਆਪਣੀ ਕੰਪਨੀ ਦੀ ਇਨਫੋਰਮੇਸ਼ਨ, ਬੈਂਕ ਸਟੇਟਮੈਂਟਸ, ਆਪਣਾ ਸਾਰਾ ਤਜਰਬਾ ਉਹਨਾਂ ਦਾ ਚੰਗਾ ਹੈਗਾ, ਕਲੀਨ ਫਾਈਲ ਹੈਗੀ ਹੈ,
ਸੇਮ ਡੇ ਵੀ ਹੋ ਸਕਦਾ। ਜੀ ਸੋ ਕੰਟੈਕਟ ਕਰ ਲਿਓ ਜੀ ਮੋਹਨ ਚੀਮਾ ਹੋਣਾ ਨੂੰ, ਤੇ ਮੌਰਗੇਜ ਦੇ ਲੋਨਸ, ਟਰੱਕਿੰਗ ਦੇ ਲੋਨਸ, ਘਰ ਖਰੀਦਣਾ ਵੇਚਣਾ, ਕਿਸੇ ਵੀ ਤਰੀਕੇ ਦਾ ਕੋਈ ਹੋਵੇ ਕੰਮ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਲਿਓ 5599052575 ਦੇ ਉੱਤੇ। ਮੋਹਨ ਚੀਮਾ ਜੀ ਬਹੁਤ ਧੰਨਵਾਦ, ਮਿਹਰਬਾਨੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਥੈਂਕ ਯੂ ਰਾਜਮਲ ਭਾਜੀ, ਆਪ ਜੀ ਦਾ ਖਾਲਸਾ, ਭਾਜੀ ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਜੋ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ, ਮੇਰੇ ਵੱਲੋਂ ਵੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਸਤਿ ਸ਼੍ਰੀ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।